ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦਲ ਖਾਲਸਾ ਦੇ ਯੂਥ ਵਿੰਗ ਸਿੱਖ ਯੂਥ ਆਫ ਪੰਜਾਬ ਦੇ ਪ੍ਰਧਾਨ ਪਰਮਜੀਤ ਸਿੰਘ ਮੰਡ ਅੱਜ ਸਾਡੇ ਨਾਲ ਕੁਝ ਅਹਿਮ ਮਸਲਿਆਂ ਤੇ ਗੱਲਬਾਤ ਕਰਨ ਲਈ ਪਹੁੰਚੇ ਨੇ ਤੇ ਅਸੀਂ ਉਹਨਾਂ ਨਾਲ ਗੱਲਬਾਤ ਕਰਾਂਗੇ ਕਿ ਜੋ ਵੀ ਕਿਸਾਨੀ ਸੰਘਰਸ਼ ਚੱਲ ਰਿਹਾ ਹੈ ਜਾਂ ਜੋ ਉਹਨਾਂ ਦੀ ਪਾਰਟੀ ਦੀਆਂ ਨੀਤੀਆਂ ਨੇ ਤੇ ਖਾਸ ਕਰਕੇ ਜੋ ਨੌਜਵਾਨਾਂ ਦਾ ਉਭਾਰ ਇਸ ਕਿਸਾਨ ਸੰਘਰਸ਼ ਵਿੱਚ ਹੋਇਆ ਉਹਦੇ ਬਾਰੇ ਅਸੀਂ ਉਹਨਾਂ ਦੇ ਨਾਲ ਕੁਝ ਸਵਾਲ ਜਵਾਬ ਕਰਾਂਗੇ। ਤੇ ਮੈਂ ਤੁਹਾਨੂੰ ਦੱਸਦਾ ਕਿ ਪਰਮਜੀਤ ਸਿੰਘ ਮੰਡ ਜੋ ਸਿੱਖ ਯੂਥ ਆਫ ਪੰਜਾਬ ਦੇ ਪ੍ਰਧਾਨ ਨੇ ਉਹ ਲਗਾਤਾਰ ਪੰਜਾਬ ਦੇ ਵਿੱਚ ਜੋ ਆਜ਼ਾਦ ਸਿੱਖ ਰਾਜ ਖਾਲਿਸਤਾਨ ਦੀ ਤਹਿਰੀਕ ਚੱਲ ਰਹੀ ਆ ਉਹਦੇ ਵਿੱਚ ਦਲ ਖਾਲਸਾ ਦਾ ਅਹਿਮ ਰੋਲ ਆ ਤੇ ਸਿੱਖ ਯੂਥ ਆਫ ਪੰਜਾਬ ਦਲ ਖਾਲਸਾ ਦਾ ਯੂਥ ਵਿੰਗ ਆ। ਇਸ ਕਰਕੇ ਜਿਹੜੀ ਸੰਘਰਸ਼ੀਲ ਰਾਜਨੀਤੀ ਆ ਉਹਦੇ ਵਿੱਚ ਪਰਮਜੀਤ ਸਿੰਘ ਮੰਡ ਹਮੇਸ਼ਾ ਮੋਹਰਲੀਆਂ ਕਤਾਰਾਂ ਦੇ ਵਿੱਚ ਨਜ਼ਰ ਆਉਂਦੇ ਨੇ ਤੇ ਇਸੇ ਕਰਕੇ ਜੋ ਸਰਕਾਰ ਦਾ ਜ਼ਬਰ ਆ ਉਹ ਵੀ ਇਹਨਾਂ ਨੂੰ ਲਗਾਤਾਰ ਕਈ ਵਾਰ ਝੱਲਣਾ ਪਿਆ ਆ ਤੇ ਇਹ ਸਾਰੀਆਂ ਮੁਸ਼ਕਲਾਂ ਦੇ ਬਾਵਜੂਦ ਦਿੱਕਤਾਂ ਦੇ ਬਾਵਜੂਦ ਤੇ ਜੋ ਲੋਕ ਸੰਘਰਸ਼ ਆ ਜਾਂ ਜੋ ਸਿੱਖ ਕੌਮ ਦੇ ਹੱਕਾਂ ਦਾ ਸੰਘਰਸ਼ ਆ ਉਹਦੇ ਲਈ ਇਸ ਜਵਾਨੀ ਦੀ ਉਮਰੇ ਜਦੋਂ ਬਹੁਤਾਤ ਨੌਜਵਾਨੀ ਆਪਣੇ ਭਵਿੱਖ ਲਈ ਜਾਂ ਆਪਣੀ ਨਿੱਜੀ ਜ਼ਿੰਦਗੀ ਦੇ ਆਹਰ ਵਾਸਤੇ ਯਤਨਸ਼ੀਲ ਰਹਿੰਦੀ ਆ ਤੇ ਉਦੋਂ ਆਪਣੇ ਨਿੱਜੀ ਮੁਫਾਦਾਂ ਨੂੰ ਇੱਕ ਪਾਸੇ ਰੱਖ ਕੇ ਤੇ ਕੌਮੀ ਸੰਘਰਸ਼ ਵਿੱਚ ਲੱਗੇ ਹੋਏ ਨੇ ਤੇ ਅਸੀਂ ਉਹਨਾਂ ਨੂੰ ਆਪਣੇ ਇਸ ਚੈਨਲ ਤੇ ਆਉਣ ਲਈ ਜੀ ਆਇਆਂ ਨੂੰ ਕਹਿੰਦੇ ਆ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮਜੀਤ ਸਿੰਘ ਜੀ, ਸਭ ਤੋਂ ਪਹਿਲਾਂ ਤਾਂ ਮੈਂ ਤੁਹਾਨੂੰ ਇਹ ਸਵਾਲ ਕਰਦਾ ਕਿ ਪਿਛਲੇ ਦਿਨੀ ਪਾਰਟੀ ਵੱਲੋਂ ਇੱਕ ਕੈਲੰਡਰ ਜਾਰੀ ਕੀਤਾ ਗਿਆ ਜਿਹੜਾ ਕਿ ਲਗਭਗ ਹਰ ਸਾਲ ਦਲ ਖਾਲਸਾ ਵੱਲੋਂ ਜਾਂ ਤੁਹਾਡੀ ਸਿੱਖ ਯੂਥ ਆਫ ਪੰਜਾਬ ਵੱਲੋਂ ਜਾਰੀ ਕੀਤਾ ਜਾਂਦਾ ਹੈ ਕਿ ਨਾਨਕਸ਼ਾਹੀ ਕੈਲੰਡਰ ਦਾ ਵਿਵਾਦ ਵੀ ਖਾਲਸਾ ਪੰਥ ਵਿੱਚ ਇੱਕ ਲੰਮੇ ਸਮੇਂ ਤੋਂ ਚੱਲ ਰਿਹਾ। ਪਰ ਇਸ ਵਾਰ ਕੈਲੰਡਰ ਦੇ ਵਿੱਚ ਇਹ ਦੇਖਣ 'ਚ ਆਇਆ ਕਿ ਜੋ ਕੈਲੰਡਰ ਦਾ ਵਿਵਾਦ ਸੀ ਉਹ ਮੱਧਮ ਪੈ ਗਿਆ, ਪਰ ਜੋ ਕੈਲੰਡਰ ਦੇ ਉੱਤੇ ਤਸਵੀਰਾਂ ਸੀ ਉਹਨਾਂ ਦਾ ਵਿਵਾਦ ਜਿਹੜਾ ਆ ਉਹ ਵੱਡੇ ਪੱਧਰ 'ਤੇ ਖੜਾ ਹੋਇਆ। ਵਿਵਾਦ ਦੇ ਪਿਛਲੀ ਵਜ੍ਹਾ ਸੀ ਕਿ ਕਿਸਾਨ ਸੰਘਰਸ਼ ਦੇ ਵਿੱਚ ਜੋ ਇੱਕ ਵੱਡਾ ਚਿਹਰਾ ਦੀਪ ਸਿੱਧੂ ਜੋ ਕਿ ਕਿਸਾਨ ਸੰਘਰਸ਼ ਦੇ ਚੱਲਦਿਆਂ ਅੱਜ ਭਾਰਤੀ ਜੇਲ੍ਹ ਵਿੱਚ ਵੀ ਬੰਦ ਹੈ, ਤੁਸੀਂ ਆਪਣਾ ਕੈਲੰਡਰ ਕਿਸਾਨ ਸੰਘਰਸ਼ ਦੇ ਐਕਟਿਵਿਸਟਸ ਨੂੰ ਸਮਰਪਿਤ ਕੀਤਾ, ਪਰ ਉਹਨਾਂ ਐਕਟਿਵਿਸਟ ਦੀ ਤਸਵੀਰਾਂ ਦੀ ਸੂਚੀ ਦੇ ਵਿੱਚ ਦੀਪ ਸਿੱਧੂ ਗਾਇਬ ਸੀ ਤੇ ਇਹਦੇ 'ਤੇ ਸਵਾਲ ਉੱਠਣੇ ਵੀ ਮਤਲਬ ਵਾਜਬ ਸੀ। ਸਵਾਲ ਉੱਠੇ ਵੀ, ਬੜੇ ਲੋਕਾਂ ਵੱਲੋਂ ਤੁਹਾਡੇ ਇਸ ਕੈਲੰਡਰ 'ਤੇ ਇਤਰਾਜ਼ ਵੀ ਪ੍ਰਗਟ ਕੀਤੇ ਗਏ, ਤੁਹਾਡੇ ਵੱਲੋਂ ਸਪਸ਼ਟੀਕਰਨ ਵੀ ਆਇਆ ਉਸ ਦਾ। ਪਰ ਮੈਂ ਹੁਣ ਤੁਹਾਨੂੰ ਇਹੀ ਪੁੱਛਣਾ ਚਾਹੁੰਦਾ ਕਿ ਉਹ ਸਪਸ਼ਟੀਕਰਨ ਵੀ ਇੰਨਾ ਸਪਸ਼ਟ ਨਹੀਂ ਸੀ। ਤੁਸੀਂ ਤੁਹਾਡੀ ਭਾਵਨਾ ਕੀ ਸੀ? ਜਾਂ ਤੁਸੀਂ ਜਾਣਬੁੱਝ ਕੇ ਦੀਪ ਸਿੱਧੂ ਨੂੰ ਉਸ ਕੈਲੰਡਰ ਤੋਂ ਬਾਹਰ ਰੱਖਿਆ, ਜਾਂ ਦੀਪ ਸਿੱਧੂ ਨੂੰ ਤੁਸੀਂ ਇਹ ਮੰਨਦੇ ਹੋ ਕਿ ਦੀਪ ਸਿੱਧੂ ਦੀ ਜਿਹੜੀ ਹਿੱਸੇਦਾਰੀ ਆ ਜੋ ਤੁਹਾਡੇ ਉਸ ਕੈਲੰਡਰ 'ਤੇ ਐਕਟਿਵਿਸਟ ਆਏ ਨੇ ਕਿ ਉਹਨਾਂ ਤੋਂ ਘੱਟ ਆ, ਜਾਂ ਉਹ ਤੁਹਾਡੇ ਕੈਲੰਡਰ 'ਤੇ ਕਿਉਂ ਨਹੀਂ ਸੀ ਆ ਸਕਦਾ ਜੇ ਬਾਕੀ ਐਕਟਿਵਿਸਟ ਆਏ ਨੇ? ਤਾਂ ਇਹਦੇ ਬਾਰੇ ਜੋ ਤੁਸੀਂ ਇਹ ਕਿਉਂ ਫੈਸਲਾ ਕੀਤਾ ਇਹਦੇ ਬਾਰੇ ਸਪਸ਼ਟ ਰੂਪ 'ਚ ਦੱਸੋ। ਜਿਹੜਾ ਮੂਲ ਨਾਨਕਸ਼ਾਹੀ ਕੈਲੰਡਰ 2003 ਵਾਲਾ ਜਿਹੜਾ ਆ ਉਹ ਅਸੀਂ ਹਰ ਸਾਲ ਜਾਰੀ ਕਰਦੇ ਹਾਂ ਔਰ ਹਰ ਸਾਲ ਹੀ ਕਿਸੇ ਨਾ ਕਿਸੇ ਅਹਿਮ ਘਟਨਾ ਨੂੰ ਜਿਹੜਾ ਸਮਰਪਿਤ ਕੀਤਾ ਜਾਂਦਾ ਹੈ। ਪਿਛਲੇ ਸਾਲ ਦਾ ਜਿਹੜਾ ਆ ਉਹ ਜਿਹੜਾ ਕਰਤਾਰਪੁਰ ਸਾਹਿਬ ਕੋਰੀਡੋਰ ਸੀ ਉਹਨੂੰ ਸਮਰਪਿਤ ਕੀਤਾ ਗਿਆ ਸੀ। ਇਸ ਵਾਰ ਜਿਹੜਾ ਜਾਰੀ ਕੀਤਾ ਗਿਆ ਉਹ ਕਿਸਾਨ ਸੰਘਰਸ਼ ਨੂੰ ਸਮਰਪਿਤ ਕੀਤਾ ਗਿਆ ਔਰ ਜਿਹੜੀਆਂ ਉਸਦੇ 'ਚ ਤਸਵੀਰਾਂ ਲੱਗੀਆਂ, ਜਿਹੜਾ ਉਸਦਾ ਬੇਲੋੜਾ ਵਿਵਾਦ ਉੱਠਿਆ ਆ ਉਸ ਦੇ ਬਾਰੇ ਗੱਲ ਇੱਦਾਂ ਕਿ ਉਹਦੇ ਵਿੱਚ ਜਿਹੜੇ ਚਿਹਰੇ ਆ, ਜਿਹੜੀ ਤੁਸੀਂ ਗੱਲ ਕਹੀ ਕਿ ਕੁਝ ਅਹਿਮ ਰੋਲ ਅਦਾ ਕਰਨ ਵਾਲੇ ਚਿਹਰਿਆਂ ਦੀਆਂ ਤਸਵੀਰਾਂ ਲਗਾਈਆਂ ਗਈਆਂ, ਉਹ ਅਸਲ ਦੇ ਵਿੱਚ ਇੱਦਾਂ ਨਹੀਂ ਗਿਆ। ਕੁਝ ਅਹਿਮ ਘਟਨਾਵਾਂ ਦੀਆਂ ਤਸਵੀਰਾਂ ਲਗਾਈਆਂ ਗਈਆਂ ਨੇ। ਜੇ ਚਿਹਰਿਆਂ ਦੀ ਗੱਲ ਕਰਨੀ ਹੁੰਦੀ ਤਾਂ ਤੁਸੀਂ ਵੇਖੋ ਉਸ ਕੈਲੰਡਰ ਦੇ ਵਿੱਚ ਸੰਯੁਕਤ ਕਿਸਾਨ ਮੋਰਚਾ ਵੀ ਤਸਵੀਰਾਂ ਦੇ ਵਿੱਚੋਂ ਮਾਈਨਸ ਆ, ਉਹਨਾਂ ਦੇ ਕਿਸੇ ਲੀਡਰ ਦੀ ਤਸਵੀਰ ਨਹੀਂ ਆ, ਜਾਂ ਉਹਨਾਂ ਦੇ ਕਿਸੇ ਆਗੂ ਦੀ ਕੋਈ ਐਸੀ ਸਟੇਜ ਦੀ ਤਸਵੀਰ ਨਹੀਂ ਆ। ਹਾਲਾਂਕਿ ਸਭ ਤੋਂ ਵੱਡਾ ਸੈਂਟਰਲ ਪੁਆਇੰਟ ਜਿਹੜਾ ਆ ਉਹ ਸੰਯੁਕਤ ਕਿਸਾਨ ਮੋਰਚਾ ਹੈ, ਪਰ ਉਹਨਾਂ 'ਚ ਕਿਸੇ ਆਗੂ ਦੀ ਵੀ ਤਸਵੀਰ ਨਹੀਂ। ਸੋ ਗੱਲ ਉੱਥੇ ਤਸਵੀਰਾਂ ਕਿਸੇ ਅਹਿਮ ਸ਼ਖਸੀਅਤ ਦੀਆਂ ਲਾਉਣੀਆਂ ਨਹੀਂ ਸੀ, ਤਸਵੀਰਾਂ ਅਸੀਂ ਲਾਈਆਂ ਉੱਥੇ ਜਿਹੜੀਆਂ ਕੁਝ ਨੌਜਵਾਨਾਂ ਦੀਆਂ ਐਕਟੀਵਿਟੀਜ਼ ਹੋਈਆਂ, ਖਾਸ ਤੌਰ 'ਤੇ ਉਦੋਂ ਤੋਂ ਲੈ ਕੇ ਜਦੋਂ ਉਹ ਪੰਜਾਬ ਤੋਂ ਦਿੱਲੀ ਵੱਲ ਨੂੰ ਰਵਾਨਾ ਹੋਏ, ਰਾਹ 'ਚ ਜਾਂਦਿਆਂ ਜਿਹੜੀਆਂ ਮੁਸ਼ਕਲਾਂ ਆਈਆਂ, ਔਰ ਉਦੋਂ ਤੋਂ ਲੈ ਕੇ ਜਿਹੜੀ ਮਹਿਰਾਜ ਰੈਲੀ ਹੋਈ, ਕਿਉਂਕਿ ਮਹਿਰਾਜ ਰੈਲੀ ਇਸ ਕਿਸਾਨ ਸੰਘਰਸ਼ ਦੇ ਵਿੱਚ ਪਹਿਲੀ ਉਹ ਰੈਲੀ ਸੀ ਜਿਹਦੇ 'ਚ ਨੌਜਵਾਨਾਂ ਨੇ ਆਪਣਾ ਨਰੋਲ ਇਕੱਠ ਵਿਖਾ ਲਿਆ ਸੀ। ਸੋ ਉਸ ਨੂੰ ਵਿੱਚ ਵਿਖਾਇਆ ਗਿਆ ਔਰ ਉਹ ਜਿਹੜੀ ਰੈਲੀ ਸੀ ਉਹ ਆਮ ਦੂਸਰੀਆਂ ਰੈਲੀਆਂ ਵਾਂਗੂ ਮਹਾਂ ਪੰਚਾਇਤ ਨਹੀਂ ਸੀ ਜਿਵੇਂ ਯੂਪੀ ਦੇ ਵਿੱਚ ਹੁੰਦੀਆਂ ਜਾਂ ਹਰਿਆਣੇ ਦੇ ਵਿੱਚ ਹੁੰਦੀਆਂ ਸੀ। ਉਹ ਇੱਕ ਰੈਲੀ ਸੀ ਸਰਕਾਰੀ ਜ਼ਬਰ ਦੇ ਖਿਲਾਫ, ਕਿਉਂਕਿ 29 ਤੋਂ ਬਾਅਦ ਖਾਸ ਤੌਰ ਦੇ ਉੱਤੇ ਜਦੋਂ 26 ਦੀ ਘਟਨਾ ਵਾਪਰੀ, 29 ਨੂੰ ਸਿੰਘੂ ਬਾਰਡਰ ਦੇ ਉੱਤੇ ਜਿਹੜਾ ਉਹ ਹਮਲਾ ਕੀਤਾ ਗਿਆ ਔਰ ਉਸ ਤੋਂ ਬਾਅਦ ਜਿਹੜੀਆਂ ਘਟਨਾਵਾਂ ਵਾਪਰੀਆਂ ਉਸ ਤੋਂ ਬਾਅਦ ਪੁਲਿਸ ਦਾ ਇੱਕ ਜ਼ਬਰ ਜਿਹੜਾ ਕਿਸਾਨ ਦੇ ਐਕਟਿਵਿਸਟ ਨੇ ਉਹਨਾਂ ਦੇ ਉੱਤੇ ਟੁੱਟਣਾ ਸ਼ੁਰੂ ਹੋਇਆ, ਜਿਹਦੇ ਵਿੱਚ ਦੀਪ ਸਿੱਧੂ ਵੀ ਸੀ, ਲੱਖਾ ਸਿਧਾਣਾ ਵੀ ਔਰ ਹੋਰ ਵੀ ਸੀ।
ਸੋ ਇਕਬਾਲ ਸਿੰਘ ਹੋਣੀ ਵੀ ਸੀ, ਜੁਗਰਾਜ ਸਿੰਘ ਜਿਨ੍ਹਾਂ ਨੇ ਕੇਸਰੀ ਨਿਸ਼ਾਨ ਸਾਹਿਬ ਚੜਾਇਆ, ਉਹਨਾਂ ਦਾ ਵੀ, ਉਹਨਾਂ ਦੇ ਪਰਿਵਾਰ ਨੂੰ ਵੀ ਘਰੋਂ ਬੇਘਰ ਰਹਿਣਾ ਪਿਆ। ਸੋ ਉਸ ਚੀਜ਼ ਨੂੰ ਰੋਕਣ ਦੇ ਲਈ ਜਿਹੜੀ ਯੂਥ ਪਾਵਰ ਵਿਖਾਲਣ ਦੇ ਲਈ ਮਹਾਰਾਜ ਰੈਲੀ ਇੱਕ ਸਿੰਬਲ ਸੀ। ਸੋ ਮਤਲਬ ਮੈਂ ਇਹ ਕਹਿਣਾ ਚਾਹੁੰਦਾ ਕਿ ਜਿਹੜੀ ਕੈਲੰਡਰ 'ਚ ਫੋਟੋਆਂ ਲੱਗੀਆਂ ਉਹ ਕਿਸੇ ਦਾ ਚਿਹਰਾ ਨਹੀਂ ਵਿਖਾਲਿਆ ਗਿਆ ਕਿ ਕਿਹੜੀ ਕਿਹੜੀ ਸ਼ਖਸੀਅਤ ਜਿਹੜੀ ਆ ਸੰਘਰਸ਼ ਦੇ ਵਿੱਚ ਐਕਟਿਵ ਹੈ ਤੇ ਉਸ ਦੀਆਂ ਫੋਟੋਆਂ ਲਾਈਆਂ ਜਾਣ। ਠੀਕ ਉਸ ਘਟਨਾ ਤੋਂ ਲੈ ਕੇ ਜਦੋਂ ਨਵਦੀਪ ਦੀ ਇੱਕ ਫੋਟੋ ਬਹੁਤ ਵਾਇਰਲ ਹੋਈ ਸੀ, ਹਾਲਾਂਕਿ ਫੋਟੋ ਦੇ ਵਿੱਚ ਦਿਖ ਨਹੀਂ ਰਿਹਾ ਕਿ ਉਹ ਨਵਦੀਪ ਆ ਜਾਂ ਕੌਣ, ਉਹਦਾ ਚਿਹਰਾ ਨਹੀਂ ਦਿਖ ਰਿਹਾ, ਜਦੋਂ ਉਹ ਵਾਟਰ ਕੈਨਨ ਦਾ ਮੂੰਹ ਮੋੜਦਾ ਹੈ ਔਰ ਇਵੇਂ ਜਿਹੜੇ ਨੌਜਵਾਨ ਪਾਣੀ ਦੀਆਂ ਪਛਾਣਾਂ ਚੱਲਦੇ ਨੇ। ਸੋ ਉਹ ਇੱਕ ਤਰਤੀਬ ਦੇ ਵਿੱਚ ਫੋਟੋਆਂ ਲੱਗੀਆਂ ਸੀ। ਹਾਂ, ਇੱਕ ਗੱਲ ਮੈਂ ਇੱਥੇ ਜ਼ਰੂਰ ਤਸਲੀਮ ਕਰਦਾ ਕਿ ਜਿਹੜੀ 23 ਫਰਵਰੀ ਵਾਲੀ ਫੋਟੋ ਆ ਉਹ ਜ਼ਰੂਰ 29 ਜਨਵਰੀ ਵਾਲੀਆਂ ਫੋਟੋਆਂ ਤੋਂ ਉੱਤੇ ਲੱਗੀ ਆ। ਉਹਦਾ ਇੱਕ ਜੋ ਸਾਡੇ ਅੰਦਰ ਦੀ ਭਾਵਨਾ ਸੀ ਉਹ ਇਹ ਸੀ ਕਿ ਉਹਦੇ ਬਿਲਕੁਲ ਬਰਾਬਰ ਨਵਦੀਪ ਸਿੰਘ ਜਿਹੜੇ ਨਵਰੀਤ ਸਿੰਘ ਸ਼ਹੀਦ ਹੋਏ ਉਹਨਾਂ ਦੀ ਫੋਟੋ, ਔਰ ਉਸ ਫੋਟੋ ਦੇ ਵਿੱਚ 23 ਤਰੀਕ ਵਾਲੀ ਦੇ ਵਿੱਚ ਉਹਨਾਂ ਦੇ ਦਾਦਾ ਜੀ ਦੀ ਫੋਟੋ ਵੀ, ਤੇ ਜਿਹੜੀਆਂ ਥੱਲੇ ਵਾਲੀਆਂ ਦੋ ਫੋਟੋਆਂ ਦੋਵੇਂ ਇੱਕੋ ਦਿਨ ਦੀਆਂ ਸੀ। ਸੋ ਫਿਰ ਵੀ ਮੈਨੂੰ ਲੱਗਦਾ ਕਿ ਉਹ ਇੱਕ ਤਰਤੀਬ ਦੇ ਵਿੱਚ ਆਉਣੀਆਂ ਚਾਹੀਦੀਆਂ ਸੀ। ਉਹ ਓਨੀ ਕੁ ਸਾਡੀ ਉੱਥੇ ਜ਼ਰੂਰ ਚੁੱਕ ਹੋਈ ਆ। ਪਰ ਜਿਹੜੀ ਦੀਪ ਸਿੱਧੂ ਵਾਲੀ ਗੱਲ ਆ ਮੈਂ ਉੱਤੇ ਵੀ ਆਉਣਾ ਚਾਹੁੰਦਾ ਵੀ ਉਹ ਤਰਤੀਬ ਦੇ ਵਿੱਚ ਲੱਗੀਆਂ ਸੀ ਔਰ ਘਟਨਾਵਾਂ ਨੂੰ ਸਿੰਬਲਾਈਜ਼ ਕੀਤਾ ਗਿਆ ਸੀਗਾ, ਕਿਸੇ ਇੱਕ ਪਾਰਟੀਕੂਲਰ ਸ਼ਖਸੀਅਤ ਨੂੰ ਨਹੀਂ ਕੀਤਾ ਗਿਆ। ਰਹੀ ਗੱਲ ਦੀਪ ਸਿੱਧੂ ਦੀ, ਉਹਦੇ ਵਿੱਚ ਵੇਖੋ ਕੁਝ ਚੀਜ਼ਾਂ ਇਹੋ ਜਿਹੀਆਂ ਹੁੰਦੀਆਂ ਜਿਹੜੀਆਂ ਤੁਸੀਂ ਪਬਲਿਕਲੀ ਨਹੀਂ ਕਰਨੀਆਂ ਹੁੰਦੀਆਂ। ਦੀਪ ਸਿੱਧੂ ਦੀ ਇੱਕ ਪੋਲੀਟਿਕਸ ਆ, ਉਹ ਇੱਕ ਪੋਲੀਟਿਕਸ ਨੂੰ ਉਭਾਰਨਾ ਚਾਹੁੰਦੇ ਆ, ਵੈਲਕਮ ਹੈ। ਹੋਰ ਕੋਈ ਜਿਹੜਾ ਵਾ ਪੋਲੀਟਿਕਸ ਕਰਨ ਦੇ ਲਈ ਖੁੱਲ੍ਹਾ ਆ ਕਿ ਉਹ ਕਰ ਸਕਦਾ ਹੈ, ਆਪਣੀ ਰਾਜਨੀਤੀ ਆ ਕੇ ਕਰ ਸਕਦਾ ਹੈ। ਪਰ ਜਿਸ ਤਰੀਕੇ ਦੇ ਨਾਲ ਜਾਂ ਜਿਹੜੀ ਪੋਲੀਟਿਕਸ ਉਹ ਕਰ ਰਹੇ ਨੇ ਔਰ ਜਿਸ ਲਿਮਟਿਡ ਸਮੇਂ ਦੇ ਵਿੱਚ ਪੋਲੀਟਿਕਸ ਦੇ ਵਿੱਚ ਉਹ ਇੱਕ ਚਿਹਰਾ ਬਣੇ ਨੇ, ਉਹ ਇੱਕ ਚੰਗੀ ਗੱਲ ਵੀ ਆ, ਪੰਜਾਬ ਦੇ ਭਵਿੱਖ ਦੀ ਗੱਲ ਵੀ ਆ, ਪੰਜਾਬ ਦੀ ਜਿਹੜੀ ਸੋਵਰੈਂਟੀ ਦੀ ਗੱਲ। ਪਰ ਉਸ ਕੈਲੰਡਰ ਦੇ ਵਿੱਚ ਕੁਝ ਘਟਨਾਵਾਂ ਨੂੰ ਫੋਟੋਆਂ ਦਿੱਤੀਆਂ ਗਈਆਂ ਸੀ। ਇਹ ਜਿਹੜਾ ਉੱਥੇ ਕਿਹਾ ਗਿਆ ਕਿ ਲੱਖੇ ਦੀ ਫੋਟੋ ਲੱਗੀ ਗਈ, ਲੱਖੇ ਦੀ ਅਸਲ ਵਿੱਚ ਮਹਾਰਾਜ ਰੈਲੀ ਦੀ ਫੋਟੋ ਆ, ਲੱਖੇ ਦੀ ਇਕੱਲੇ ਦੀ ਉੱਦਾਂ ਫੋਟੋ ਨਹੀਂ ਲਾਈ ਗਈ, ਉਹ ਇੱਕ ਘਟਨਾ ਆ। ਨਹੀਂ, ਉਹਦੇ 'ਚ ਇਹ ਸਵਾਲ ਵੀ ਫਿਰ ਤੁਸੀਂ ਇਹ ਸਪਸ਼ਟੀਕਰਨ ਦਿੱਤਾ ਕਿ ਉਹ ਘਟਨਾਵਾਂ ਦੀਆਂ ਫੋਟੋਆਂ ਨੇ, ਤਾਂ ਉਹ ਸਾਰੇ ਸੰਘਰਸ਼ ਦੇ ਵਿੱਚ ਕਈ ਘਟਨਾਵਾਂ ਇਹੋ ਜਿਹੀਆਂ ਵੀ ਵੱਡੀਆਂ ਵਾਪਰੀਆਂ ਜਿਹਦੇ ਵਿੱਚ ਦੀਪ ਕੇਂਦਰ 'ਚ ਰਿਹਾ। ਜਿਵੇਂ ਜੇ ਬੈਰੀਕੇਡ ਤੋੜਨ ਦੀ ਗੱਲ ਹੋਵੇ ਜਾਂ ਉਹਦੀ ਉਹ ਵਿਸ਼ਵ ਪੱਧਰ ਤੱਕ ਉਹ ਫੋਟੋ ਜਿਹੜੀ ਆ ਵਾਇਰਲ ਹੋਈ ਆ, ਜਦੋਂ ਉਹ ਪੁਲਿਸ ਵਾਲਿਆਂ ਨਾਲ ਡਾਇਲੋਗ ਕਰਦਾ ਆ ਕਰਨਾਲ ਦੇ ਬੈਰੀਕੇਡ ਦੇ ਉੱਤੇ। ਤੇ ਉਸ ਤੋਂ ਇਲਾਵਾ ਜਿਹੜੀ ਲਾਲ ਕਿਲ੍ਹੇ ਤੇ ਜਦੋਂ ਝੰਡਾ ਚੜਾਉਣ ਵਾਲੀ ਜਿਹੜੀ ਤਸਵੀਰ ਆ ਵੀ, ਜੇ ਤੋਂ ਬਾਅਦ ਇਹ ਸਾਰੀ ਗੱਲ ਇੱਕ ਇਤਿਹਾਸਕ ਮੋੜ ਇਹਦੇ 'ਚ ਆ ਗਿਆ ਕਿ ਸਿੱਖ ਭਾਵਨਾਵਾਂ ਦੀ ਤਰਜਮਾਨੀ ਸਿੱਖਾਂ ਨੂੰ ਲੱਗਿਆ ਕਿ ਹੋਈ ਆ, ਜੋ ਕਦੇ ਸਿੱਖਾਂ ਨੇ ਬਾਬਾ ਬਘੇਲ ਸਿੰਘ ਦੇ ਸਮੇਂ ਮਤਲਬ ਲਾਲ ਕਿਲ੍ਹੇ ਤੇ ਨਿਸ਼ਾਨ ਸਾਹਿਬ ਚੜਾਇਆ ਸੀ। ਤਾਂ ਮਤਲਬ ਇਹ ਲੋਕਾਂ ਦਾ ਇਹ ਇਤਰਾਜ਼ ਸੀ ਕਿ ਜੇ ਤੁਸੀਂ ਇਹ ਵੀ ਮਾਪਦੰਡ ਲੈ ਰਹੇ ਹੋ ਕਿ ਕੁਛ ਅਹਿਮ ਘਟਨਾਵਾਂ ਨੂੰ ਤੁਸੀਂ ਜਗ੍ਹਾ ਦੇ ਰਹੇ ਹੋ, ਤਾਂ ਘਟਨਾਵਾਂ ਤਾਂ ਦੀਪ ਨਾਲ ਜੁੜੀਆਂ ਵੀ ਬੜੀਆਂ ਅਹਿਮ ਸੀ, ਜਿਹਦੇ ਕਰਕੇ ਉਹ ਚਰਚਾ 'ਚ ਵੀ ਰਿਹਾ, ਉਹਦਾ ਨਾਂ ਵੀ ਇੱਕ ਐਡੇ ਵੱਡੇ ਪੱਧਰ ਤੇ ਦੁਨੀਆ ਪੱਧਰ ਤੇ ਗਿਆ ਕਿਸਾਨ ਸੰਘਰਸ਼ ਨਾਲ ਜੁੜ ਕੇ। ਉਹ ਘਟਨਾਵਾਂ ਨੂੰ ਫਿਰ ਕਿਉਂ ਨਹੀਂ ਜਗ੍ਹਾ ਦਿੱਤੀ ਗਈ? ਨਹੀਂ, ਵੇਖੋ ਜਿਹੜੀਆਂ ਘਟਨਾਵਾਂ ਮੈਂ ਫੇਰ ਕਹਿ ਰਿਹਾ, ਉਹ ਇਹ ਨਹੀਂ ਆ ਵੀ ਘਟਨਾਵਾਂ ਨੂੰ ਜਗ੍ਹਾ ਦਿੱਤੀ ਗਈ। ਦਿੱਲੀ ਜਾਂਦਿਆਂ ਦੀਆਂ ਘਟਨਾਵਾਂ ਵਿਖਾਲੀਆਂ ਗਈਆਂ ਨੇ, ਜਿਹੜੀਆਂ ਪਹਿਲੀਆਂ ਦੋ ਤਸਵੀਰਾਂ ਉਹ ਦਿੱਲੀ ਜਾਂਦਿਆਂ ਦੀਆਂ। ਜਿਹੜੀ ਲਾਲ ਕਿਲ੍ਹੇ ਵਾਲੀ ਘਟਨਾ ਹੈ ਉਹ ਵੀ ਉਸ ਦੇ ਵਿੱਚ ਵਿਖਾਲੀ ਗਈ ਆ। ਪਰ ਮੈਂ ਫੇਰ ਕਹਿ ਰਿਹਾ ਹਾਂ ਕਿ ਜੇ ਉਹ ਘਟਨਾ ਕਿਸੇ ਪਰਟੀਕੂਲਰ ਚਿਹਰੇ ਦੇ ਨਾਲ ਜੁੜਦੀ, ਜਿਵੇਂ ਕਿ ਲੋਕਾਂ ਨੇ ਜੋੜੀ ਵੀ ਲਾਲ ਕਿਲ੍ਹੇ ਦੇ ਉੱਤੇ ਝੰਡਾ ਦੀਪ ਸਿੱਧੂ ਨੇ ਚੜਾਤਾ, ਹਾਲਾਂਕਿ ਇੱਕ ਇਹ ਸੱਚਾਈ ਆ, ਇੱਕ ਉਹ ਆਪਣੇ ਬਿਆਨਾਂ ਦੇ ਵਿੱਚ ਇਹ ਮੰਨਦੇ ਨੇ, ਔਰ ਇੱਕ ਅਲਟੀਮੇਟ ਸੱਚਾਈ ਹੈ ਕਿ ਲਾਲ ਕਿਲ੍ਹੇ ਤੇ ਝੰਡਾ ਉਹਦੇ ਉੱਥੇ ਪਹੁੰਚਣ ਤੋਂ ਪਹਿਲਾਂ ਚੜ੍ਹ ਚੁੱਕਿਆ ਸੀ। ਸੋ ਉਹ ਜ਼ਬਰਦਸਤੀ ਉਹਦੇ ਨਾਲ ਜੋੜੀ ਜਾ ਰਹੀ ਹੈ, ਜਿਹੜੀ ਕਿ ਪੁਲਿਸ ਜੋੜ ਰਹੀ ਹੈ। ਤੁਸੀਂ ਸਗੋਂ ਉਸ ਨੂੰ ਹੋਰ ਪੱਕਿਆਂ ਕਰ ਰਹੇ ਹੋ ਕਿ ਜੀ ਇਹਨੇ ਚੜਾਤਾ ਜਾ ਕੇ। ਸੋ ਉਹ ਘਟਨਾ ਉਹਦੇ ਨਾਲ ਨਹੀਂ ਜੁੜਦੀ ਸਿੱਧੀ। ਸਗੋਂ ਜਿਹੜਾ ਕੈਲੰਡਰ ਹੈ ਤੁਸੀਂ ਉਹਦੇ 'ਚ ਦੇਖੋ, ਲਾਲ ਕਿਲ੍ਹੇ ਤੇ ਜਿਹੜਾ ਨਿਸ਼ਾਨ ਸਾਹਿਬ ਚੜਿਆ ਉਸ ਦੀ ਤਸਵੀਰ ਵੀ ਉਹਦੇ ਵਿੱਚ ਹੈ। ਸਗੋਂ ਆਉਣਾ ਦੇ ਚਾਹੀਦਾ ਕਿ ਉਹਦੇ ਜੁਗਰਾਜ ਸਿੰਘ ਦੀ ਫੋਟੋ ਲੱਗਣੀ ਚਾਹੀਦੀ ਸੀ। ਸੋ ਅਸੀਂ ਇਹ ਫੀਲ ਕੀਤਾ ਕਿ ਉਸ ਦੀ ਫੋਟੋ ਨਹੀਂ ਲੱਗੀ ਜੁਗਰਾਜ ਸਿੰਘ ਦੀ, ਔਰ ਜੁਗਰਾਜ ਸਿੰਘ ਦੇ ਪਰਿਵਾਰ ਨੂੰ ਸਿੱਖ ਜਥੇਬੰਦੀਆਂ ਵੱਲੋਂ ਸਾਂਝੇ ਤੌਰ ਦੇ ਉੱਤੇ ਦਰਬਾਰ ਸਾਹਿਬ ਸਮੂਹ ਦੇ ਅੰਦਰ ਸਨਮਾਨਿਤ ਕਰਾਉਣ ਦਾ ਜਿਹੜਾ ਯਤਨ ਅਸੀਂ ਕੀਤਾ ਸੀ, ਉਸ ਦੇ ਵਿੱਚ ਅਸੀਂ ਕਾਮਯਾਬ ਵੀ ਹੋਏ ਹਾਂ ਕਿ ਉਹਨਾਂ ਦੇ ਪਰਿਵਾਰ ਨੂੰ ਉੱਥੇ ਸਨਮਾਨਿਤ ਕੀਤਾ ਗਿਆ। ਸੋ ਮਤਲਬ ਇਹ ਐਵੇਂ ਮੈਨੂੰ ਲੱਗਦਾ ਕਿ ਸਮੇਂ ਤੋਂ ਪਹਿਲਾਂ ਛੇੜੀ ਗਈ ਬਹਿਸ ਆ ਕਿ ਕਿਸ ਦੀ ਫੋਟੋ ਲੱਗੀ ਕਿਸ ਦੀ ਨਹੀਂ। ਉਹ ਘਟਨਾਵਾਂ ਦੀ ਫੋਟੋ ਲੱਗੀ ਯਾਰ। ਜੇਕਰ ਇਹ ਸਿਰਫ ਘਟਨਾ ਇੰਨੀ ਕੁ ਬਣ ਜਾਂਦੀ ਹੈ ਕਿ ਪੁਲਿਸ ਵਾਲਿਆਂ ਨਾਲ ਖਲੋ ਕੇ ਬਹਿਸਬਾਜ਼ੀ ਕਰਨੀ ਇੱਕ ਘਟਨਾ ਆ, ਉਹ ਠੀਕ ਹੈ। ਉਹ ਜਿਹੜਾ ਬੰਦਾ ਸਾਡੇ ਕੰਟਰਾਡਿਕਸ਼ਨ ਦੇ ਵਿੱਚ ਆ ਰਿਹਾ, ਜਿਹੜਾ ਕਰ ਰਿਹਾ, ਉਹਨੂੰ ਹਰ ਚੀਜ਼ ਉਸਦਾ ਇੱਕ ਪੁੱਟਿਆ ਕਦਮ ਵੀ ਲੱਗੇਗਾ ਕਿ ਇਹ ਵੀ ਘਟਨਾ ਸੀ। ਸੋ ਪਰ ਸਾਨੂੰ ਲੱਗਦਾ ਹੈ ਕਿ ਉਹ ਇੱਕ ਤੁਰੇ ਜਾਂਦਿਆਂ ਪੜਾਅ ਦੇ ਵਿੱਚ ਆਉਂਦੀ ਗੱਲ ਸੀ। ਜਿਹੜੀਆਂ ਘਟਨਾਵਾਂ ਅਹਿਮ ਜਿਹੜੀਆਂ ਵਾਇਰਲ ਹੋਈਆਂ ਬਹੁਤ ਜ਼ਿਆਦਾ, ਜਿਵੇਂ ਤੁਸੀਂ ਕਿਹਾ ਉਹਦੀ ਫੋਟੋ ਵਾਇਰਲ ਹੋਈ, ਫੋਟੋ ਕਈ ਵਾਰੀ ਜਿਹੜੀ ਆ ਉਹ ਸਟਾਰਡਮ ਦੇ ਕਰਕੇ ਵਾਇਰਲ ਹੋ ਜਾਂਦੀ ਕਿਉਂਕਿ ਉਹਦੀ ਬਹੁਤ ਸਾਰੀ ਸੋਸ਼ਲ ਮੀਡੀਆ 'ਤੇ ਫੋਲੋਇੰਗ ਹੈ। ਪਰ ਜਿਹੜੀ ਦੂਸਰੀ ਵਾਟਰ ਕੈਨਨ ਵਾਲੀਆਂ ਵਾਇਰਲ ਹੋਈਆਂ ਜਾਂ ਜਿਹੜੀਆਂ ਵਿਛਾੜਾਂ ਚੱਲਦੀਆਂ ਨੇ ਵਾਇਰਲ ਹੋਈਆਂ, ਉਹ ਕੋਈ ਸਟਾਰਡਮ ਦੇ ਵਿੱਚੋਂ ਨਹੀਂ ਸੀ ਵਾਇਰਲ ਹੋਈਆਂ। ਉਹ ਇੱਕ ਜਜ਼ਬਾ ਸੀ ਨੌਜਵਾਨਾਂ ਦਾ ਜਿਹਦੇ ਵਿੱਚੋਂ ਉਹ ਨਿਕਲੀਆਂ ਤੇ ਲੋਕਾਂ ਨੂੰ ਮਤਲਬ ਅਟਰੈਕਟ ਕੀਤਾ। ਸੋ ਘਟਨਾਵਾਂ ਉਹਦੇ 'ਚ ਵਿਖਾਲੀਆਂ ਗਈਆਂ। ਮੈਨੂੰ ਲੱਗਦਾ ਕਿ ਸਮੇਂ ਤੋਂ ਪਹਿਲਾਂ ਛੇੜਿਆ ਗਿਆ ਬੇਲੋੜਾ ਵਿਵਾਦ ਆ। ਅੱਜ ਦੀਪ ਸਿੱਧੂ ਨੇ ਆਉਣਾ ਆ,
ਆਪਣੇ ਪੋਲਿਟਿਕਸ ਕਰਨੀ ਆ। ਔਰ ਜਥੇਬੰਦੀਆਂ ਦੇ ਲਈ ਵੀ ਇੱਕ ਇਹ ਚੈਲੰਜ ਹੁੰਦਾ ਆ ਕਿ ਇਹ ਆਮ ਇੱਕ ਮੈਂ ਜਾਂ ਪਰਮਜੀਤ ਸਿੰਘ ਮੰਡ ਦਾ ਫੈਸਲਾ ਨਹੀਂ ਗਾ ਕਿ ਉਹਨੇ ਕਿਹਦੀ ਸਪੋਰਟ ਦੇ ਵਿੱਚ ਆਉਣਾ ਹੈ ਵੀ ਜੇ ਅੱਜ ਉਹ ਠੀਕ ਲੱਗਦਾ ਆ ਤੇ ਉਸ ਦੀ ਇੱਕਦਮ ਸਪੋਰਟ ਦੇ ਵਿੱਚ ਚਲੇ ਜਾਓ, ਕੱਲ੍ਹ ਨੂੰ ਵਿਰੋਧ 'ਚ ਆ ਗਿਆ ਤੁਸੀਂ ਵਾਪਸ ਮੁੜੋ। ਪਾਰਟੀਆਂ ਐਵੇਂ ਨਹੀਂ ਚੱਲਦੀਆਂ। ਪਾਰਟੀਆਂ ਨੇ ਇੱਕ ਪੂਰੇ ਦਾ ਪੂਰਾ ਜਿਹੜਾ ਸਿਨੈਰੀਓ ਚੱਲਿਆ ਰਿਹਾ ਉਹਨੂੰ ਪਰਖਣਾ ਹੁੰਦਾ, ਵੇਖਣਾ ਹੁੰਦਾ। ਜਦੋਂ ਦੀਪ ਸਿੱਧੂ ਬਾਹਰ ਕੇ ਪੋਲਿਟਿਕਸ ਕਰੇਗਾ, ਜਦੋਂ ਉਹ ਮਤਲਬ ਲੱਗੇਗਾ ਜਾਂ ਸਾਰਿਆਂ ਦੇ ਵਿੱਚ ਸਥਾਪਿਤ ਹੋਵੇਗਾ ਆਪਣੀ ਪੂਰੀ ਦੀ ਪੂਰੀ ਇਮਾਨਦਾਰੀ ਦੇ ਨਾਲ ਔਰ ਆਪਣੇ ਪੋਲਿਟਿਕਸ ਦੇ ਨਾਲ, ਤੇ ਹੋ ਸਕਦਾ ਪਰਮਜੀਤ ਸਿੰਘ ਮੰਡ ਉਸ ਦਾ ਸਭ ਤੋਂ ਪਹਿਲਾ ਫੋਲੋਵਰ ਹੋਵੇ। ਸੋ ਮਤਲਬ ਪਾਰਟੀਆਂ ਇਹ ਜਿਹੜੇ ਇੰਡੀਵਿਜੂਅਲ ਕਪੈਸਿਟੀ ਦੇ ਵਿੱਚ ਕੋਈ ਉਸ ਦਾ ਫੋਲੋਵਰ ਹੋ ਸਕਦਾ ਹੈ, ਹੋ ਸਕਦਾ ਮੈਂ ਵੀ ਇੰਡੀਵਿਜੂਅਲ ਕਪੈਸਿਟੀ ਦੇ ਵਿੱਚ ਉਸ ਦਾ ਫੋਲੋਵਰ ਹਾਂ ਜਾਂ ਮੈਂ ਉਹਨੂੰ ਪਸੰਦ ਕਰਦਾ ਹਾਂ, ਪਰ ਐਜ਼ ਏ ਪਾਰਟੀ ਤੁਸੀਂ ਇੱਦਾਂ ਨਹੀਂ ਹੁੰਦਾ ਕਿ ਅੱਜ ਤੁਸੀਂ ਸਪੋਰਟ ਦੇ ਦਿਓ, 10 ਦਿਨਾਂ ਬਾਅਦ ਕੁਝ ਸਪੋਰਟ ਤੋਂ ਖਿੱਚ ਲਓ। ਜਦੋਂ ਆ ਕੇ ਵਿਚਰੇਗਾ, ਪੂਰੀ ਪੋਲਿਟਿਕਸ ਕਰੇਗਾ, ਜਦੋਂ ਸਾਡੀਆਂ ਉਹਦੇ ਨਾਲ ਨੇੜਤਾ ਬਣੇਗੀ ਕਿ ਈਵਨ ਜਿਹੜੀਆਂ ਬਹੁਤ ਸਾਰੀਆਂ ਵਿੱਚ ਫੋਟੋਆਂ ਲੱਗੀਆਂ ਸਾਡੀ ਉਹਨਾਂ ਬੰਦਿਆਂ ਨਾਲ 3-3 4-4 ਸਾਲ ਦੀ ਨੇੜਤਾ ਆ, ਅਸੀਂ ਉਹਨਾਂ ਨਾਲ ਵਿਚਰੇ ਹਾਂ, ਸਾਨੂੰ ਉਹਨਾਂ ਦਾ ਪਤਾ ਆ ਕਿਹੜੀ ਸੋਚ ਆ ਜਾਂ ਕਿੱਥੇ ਤੱਕ ਉਹ ਸਟੇਟ ਨਾਲ ਲੜਦੇ ਨੇ, ਕਿਵੇਂ ਲੜਦੇ ਨੇ, ਕਿਵੇਂ ਪੋਲਿਟਿਕਸ ਕਰਦੇ ਨੇ। ਸੋ ਸਾਡੀ ਉਹਨਾਂ ਨਾਲ ਨੇੜਤਾ ਆ, ਇਹਨਾਂ ਦੇ ਨਾਲ ਅਜੇ ਨੇੜਤਾ ਬਣਨੀ ਆ। ਸੋ ਸਮੇਂ ਤੋਂ ਪਹਿਲਾਂ ਕਿਸੇ ਦੇ ਨਾਲ ਬੇਲੋੜੀ ਨਹੀਂ, ਪਰ ਮੈਂ ਨੇੜਤਾ ਜਿਹੜੀ ਵਧਾ ਲੈਣੀ ਆ ਉਹ ਵੀ ਕਿਤੇ। ਇੱਕ ਗੱਲ ਕਹੀ ਕਿ ਤੁਸੀਂ ਸਿਰਫ ਘਟਨਾਵਾਂ ਦੀਆਂ ਤਸਵੀਰਾਂ ਲਾਈਆਂ, ਹੁਣ ਤੁਸੀਂ ਇਹ ਗੱਲ ਕਹਿ ਰਹੇ ਹੋ, ਤੁਸੀਂ ਕਿਹਾ ਕਿ ਬੰਦੇ ਨਹੀਂ ਪਿਕ ਕੀਤੇ, ਹੁਣ ਤੁਸੀਂ ਇਹ ਗੱਲ ਕਹੀ ਆ ਕਿ ਤੁਸੀਂ ਬੰਦੇ ਇਸ ਕਰਕੇ ਉਹ ਪਿਕ ਕੀਤੇ ਆ ਕਿਉਂਕਿ ਤੁਹਾਡੀ ਉਹਨਾਂ ਨਾਲ ਨੇੜਤਾ ਹੈ। ਨਹੀਂ, ਬੰਦੇ ਨਹੀਂ, ਉਹਦੇ 'ਚ ਦੋ ਚੀਜ਼ਾਂ ਵਿਖਾ ਲੈਣੀਆਂ ਪਾਰਟੀ। ਤੁਸੀਂ ਵੇਖੋ, ਮੈਂ ਫਿਰ ਥੋੜੀ ਗੱਲ ਦੀ ਗਹਿਰਾਈ ਨੂੰ ਆਪਾਂ ਸਮਝਣ ਦੀ ਕੋਸ਼ਿਸ਼ ਕਰੀਏ। ਤਸਵੀਰਾਂ ਵਿੱਚ ਲੱਗਣੀਆਂ ਨੇ, ਠੀਕ ਹੈ ਜੀ, ਕਿਸੇ ਨਾ ਕਿਸੇ ਦੀਆਂ ਲੱਗਣੀਆਂ ਨੇ। ਜਿਹੜੀਆਂ 2 ਤਸਵੀਰਾਂ ਦਾ ਹੋਰ ਬੜਾ ਰੌਲਾ ਪਾਇਆ ਗਿਆ, 3 ਦਾ ਅਸਲ ਦੇ ਵਿੱਚ। ਇੱਕ ਤਾਂ ਸ਼ਹੀਦ ਨਵਰੀਤ ਸਿੰਘ ਦੀ ਫੋਟੋ ਥੱਲੇ ਲੱਗਣੀ, ਉਹ ਮੈਂ ਦੱਸਿਆ ਕਿ ਤਰਤੀਬ 'ਚ ਲੱਗੀ ਆ, ਉਹ ਖਤਮ ਹੋ ਗਈ। ਦੂਸਰਾ ਰੌਲਾ ਪਾਇਆ ਗਿਆ ਕਨੂਪ੍ਰਿਆ ਦੀ ਫੋਟੋ ਵਿੱਚ ਲੱਗਣੀ, ਠੀਕ ਹੈ ਜੀ। ਤੀਸਰਾ ਸੀ ਲੱਖੇ ਸਿਧਾਣੇ ਦੀ ਲੱਗਣੀ ਤੇ ਦੀਪ ਸਿੱਧੂ ਦੀ ਨਾ ਲੱਗਣੀ, ਠੀਕ ਹੈ ਜੀ। ਲੱਖੇ ਸਿਧਾਣੇ ਵਾਲਾ ਮੈਂ ਦੱਸ ਚੁੱਕਾ ਤੁਹਾਨੂੰ ਕਿ ਉਹ ਮਹਿਰਾਜ ਰੈਲੀ ਦੀ। ਰਹੀ ਗੱਲ ਜਿਹੜੀ ਕਨੂਪ੍ਰਿਆ ਦੀ ਫੋਟੋ ਆ, ਹੁਣ ਉਹਦੇ ਵਿੱਚ ਕੀ ਸੀ ਕਿ 26 ਜਨਵਰੀ ਦੀ ਜਿਹੜੀ ਪਰੇਡ ਹੋਈ ਆ ਉਹਦੇ ਵਿੱਚ ਇਹ ਐਲਾਨ ਕੀਤਾ ਗਿਆ ਸੀ, ਔਰ ਅਸੀਂ ਵੀ ਸਟੇਜਾਂ 'ਤੇ ਕਹਿੰਦੇ ਰਹੇ ਕਿ 26 ਜਨਵਰੀ ਕਿਸਾਨਾਂ ਦੇ ਲਈ, ਸਿੱਖਾਂ ਦੇ ਲਈ, ਪੰਜਾਬ ਦੇ ਲਈ ਕਾਲਾ ਦਿਨ ਹੈ, ਠੀਕ ਹੈ ਜੀ। ਉਸ ਦਿਨ ਲੋਕ ਅਲੱਗ-ਅਲੱਗ ਝੰਡੇ ਲਾ ਕੇ ਟਿਕਟਰਾਂ ਦੇ ਉੱਤੇ ਆਪਣੇ ਹੱਥਾਂ ਦੇ ਝੰਡੇ ਲੈ ਕੇ ਨਿਕਲੇ। 26 ਤਰੀਕ ਨੂੰ ਤਿਰੰਗੇ ਵੀ ਲੱਗੇ ਸੀ, ਕੇਸਰੀ ਵੀ ਲੱਗੇ ਸੀ, ਸਾਰੇ ਲੱਗੇ। ਅਸੀਂ ਪਹਿਲਾਂ ਸਟੇਜਾਂ ਤੋਂ ਕਹਿੰਦੇ ਰਹੇ ਬੇਸ਼ੱਕ ਸਾਰੇ ਲਾਓ, ਪਰ ਸਾਡਾ ਦੁਨੀਆ ਨੂੰ ਵਿਖਾਲਣ ਦਾ ਉਸ ਦਿਨ ਦਾ ਮਕਸਦ ਹੈ ਕਿ ਸਾਡੇ ਲਈ ਕਾਲਾ ਦਿਨ ਹੈ ਤੇ ਸਾਡੇ ਹੱਥਾਂ ਦੇ ਵਿੱਚ ਕਾਲੇ ਝੰਡੇ ਵੀ ਹੋਣੇ ਚਾਹੀਦੇ ਨੇ। ਔਰ ਉਸ ਦਿਨ ਜਿਹੜੀ 26 ਜਨਵਰੀ ਦੀ ਘਟਨਾ ਦੇ ਵਿੱਚ ਕੁੜੀਆਂ ਦੀ ਸ਼ਮੂਲੀਅਤ ਵਿਖਾ ਲੈਣੀ, ਖਾਸ ਤੌਰ 'ਤੇ ਹੱਥਾਂ ਦੇ ਵਿੱਚ ਕਾਲੇ ਝੰਡੇ ਫੜ ਕੇ। ਔਰ ਉਹ ਲੋਕ ਜਿਹੜੇ ਜਿਨ੍ਹਾਂ ਦੇ ਅਸੀਂ ਗਵਾਹ ਹਾਂ ਕਿ ਸਾਡੇ ਨਾਲ ਤੁਰੇ ਨੇ, ਹੋ ਸਕਦਾ ਹੋਰ ਵੀ ਆਏ ਹੁਣ, ਮੈਂ ਮਨਾਹੀ ਨਹੀਂ ਕਰਦਾ, ਪਰ ਜਿਹੜੀਆਂ ਤਸਵੀਰਾਂ ਸਾਡੇ ਕੋਲ ਸੀਗੀਆਂ ਉਹਨਾਂ ਦੇ ਵਿੱਚ ਉਹ ਕੁੜੀਆਂ ਦੀ ਤਸਵੀਰ ਸੀ ਜਿਹਦੇ 'ਚ ਉਹ ਕਾਲੇ ਝੰਡੇ ਲੈ ਕੇ ਚੱਲ ਰਹੀਆਂ ਸੀ। ਸੋ ਸਿੰਬੋਲਾਈਜ਼ ਜਿਹੜੀ ਕਰਨ ਦੇ ਲਈ ਉਹ ਤਸਵੀਰ ਜਿਹੜੀ ਆ ਉੱਥੇ ਲਗਾਈ ਗਈ ਆ ਕਿ ਕੁੜੀਆਂ ਦੀ ਸ਼ਮੂਲੀਅਤ ਸੀ 26 ਨੂੰ ਔਰ ਕਾਲੇ ਝੰਡੇ ਲੈ ਕੇ ਜਿਹੜੀ ਸ਼ਮੂਲੀਅਤ ਕੀਤੀ ਗਈ। ਸੋ ਉਹ ਇੱਕ ਘਟਨਾ ਵਿਖਾਲੀ ਗਈ ਆ, ਠੀਕ ਆ। ਉਹਦੇ 'ਚ ਚਿਹਰੇ ਤਾਂ ਕੋਈ ਜਿਹੜੇ ਆਉਣੇ ਹੀ ਆਉਣੇ ਨੇ ਕੋਈ ਨਾ ਕੋਈ, ਪਰ ਘਟਨਾ ਵਿਖਾਲੀ ਗਈ ਆ। ਜਿਹੜੇ ਚਿਹਰੇ ਆ ਉਹ ਨਹੀਂ ਕਿ ਉਸ ਤਰੀਕੇ ਨਾਲ ਹਾਈਲਾਈਟ ਕੀਤੇ ਗਏ। ਉਹ ਜੇ ਤੁਸੀਂ ਵੇਖੋ ਤਾਂ ਮੈਨੂੰ ਲੱਗਦਾ ਉਹਦੇ ਮੂੰਹ ਦੇ ਅੱਗੇ ਮੇਰੇ ਹਿਸਾਬ ਨਾਲ ਝੰਡੇ ਦਾ ਪੂਰਾ ਡੰਡਾ ਆਇਆ ਪਿਆ, ਉਹ ਪਤਾ ਵੀ ਨਹੀਂ ਲੱਗਦਾ ਚਿਹਰੇ ਦੇ ਵਿੱਚ। ਚਲੋ ਇਹ ਗੱਲ ਸਪਸ਼ਟ ਹੁੰਦੀ ਹੈ, ਤੁਸੀਂ ਆਪਣਾ ਸਪਸ਼ਟੀਕਰਨ ਦਿੱਤਾ ਆ ਤੇ ਗੱਲ ਨੂੰ ਅੱਗੇ ਤੋਰਦੇ ਹਾਂ। ਹੁਣ ਕੈਲੰਡਰ ਵਾਲੇ ਵਿਵਾਦ ਤੋਂ ਮਸਲੇ ਹੋਰ ਵੀ ਬੜੇ ਗੰਭੀਰ ਨੇ। ਜੇ ਮੈਂ ਗੱਲ ਕਰਾਂ, ਤੁਸੀਂ ਜਿਹੜੀ ਧਾਰਾ ਨੂੰ ਸੰਬੰਧ ਰੱਖਦੇ ਹੋ, ਸੋਵਰੇਨਿਟੀ ਵਾਲੀ ਧਾਰਾ ਜਿਹੜੀ ਪੰਜਾਬ 'ਚ ਸੋਵਰੇਨਿਟੀ ਦੀ ਪੋਲਿਟਿਕਸ ਕਰਦੀ ਆ, ਤਾਂ ਹੁਣ ਦੇਖਣਾ ਹੋਵੇ ਕਿਸਾਨ ਸੰਘਰਸ਼ ਆ, ਇਹਦੇ ਵਿੱਚ ਸਿੱਖ ਲਗਭਗ ਸਮੂਹਕ ਤੌਰ 'ਤੇ ਸਿੱਖਾਂ ਦਾ ਹਰ ਇੱਕ ਵਰਗ ਇਸ ਸੰਘਰਸ਼ ਦੇ ਵਿੱਚ ਸ਼ਾਮਲ ਆ। ਇਹ ਵੀ ਕਿਹਾ ਜਾ ਰਿਹਾ ਕਿ ਖਾਲਸਾ ਪੰਥ ਸਮੂਹਕ ਤੌਰ 'ਤੇ ਇਸ ਸੰਘਰਸ਼ ਦੇ ਵਿੱਚ ਸ਼ਾਮਲ ਹੋਇਆ ਹੈ। ਤਾਂ ਹੁਣ ਤੁਹਾਡੀ ਕੋਸਟੀਚੁਐਂਸੀ ਸਾਰੀ ਇਸ ਸੰਘਰਸ਼ ਦਾ ਹਿੱਸਾ ਆ, ਤਾਂ ਜਿਹੜੀ ਸੋਵਰੇਨਿਟੀ ਵਾਲੀ ਧਿਰ ਆ ਉਹ ਇਸ ਸੰਘਰਸ਼ ਨੂੰ ਕਿਵੇਂ ਦੇਖ ਰਹੀ ਆ, ਜਾਂ ਇਸ ਸੰਘਰਸ਼ ਦੇ ਵਿੱਚੋਂ ਉਹਨਾਂ ਦਾ ਕੀ ਰੋਲ ਰਿਹਾ, ਜਾਂ ਤੁਸੀਂ ਕੀ ਮਹਿਸੂਸ ਕਰ ਰਹੇ ਹੋ ਕਿ ਤੁਹਾਡੀ ਪੋਲੀਟਿਕਸ ਨੂੰ ਇਹ ਸੰਘਰਸ਼ ਕਿੰਨਾ ਕੁ ਬਲ ਜਿਹੜਾ ਹੈ ਉਹ ਦੇ ਰਿਹਾ ਹੈ? ਜਿਹੜਾ ਇਹ ਸੰਘਰਸ਼ ਹੈ ਇਹਦੇ ਵਿੱਚ ਮੈਂ ਔਰ ਸਾਡੀ ਪੂਰੀ ਪਾਰਟੀ ਇੱਕ ਚੀਜ਼ ਦੇ ਉੱਤੇ ਪੂਰੀ ਡਿਸਾਈਡਡ ਹੈ ਕਿ ਇਹ ਸੰਘਰਸ਼ ਕਿਸਾਨੀ ਦਾ ਸੰਘਰਸ਼ ਆ। ਠੀਕ ਹੈ, ਇਸ ਦੇ ਵਿੱਚ ਗੱਲਾਂ ਨਿਕਲਦੀਆਂ ਨੇ ਪ੍ਰਭੂ ਸੱਤਾ ਦੀਆਂ, ਸੋਵਰੈਨਿਟੀ ਦੀਆਂ, ਸਾਰੀਆਂ ਨਿਕਲਦੀਆਂ ਨੇ, ਪੰਜਾਬ ਦੀ ਖੁਦ ਮੁਖਤਿਆਰੀ ਦੀਆਂ, ਆਜ਼ਾਦੀ ਦੀਆਂ ਵੀ ਨਿਕਲਦੀਆਂ ਨੇ। ਪਰ ਅਸੀਂ ਇਹ ਗੱਲ ਮੰਨਦੇ ਹਾਂ ਕਿ ਇਹ ਸੰਘਰਸ਼ ਆਜ਼ਾਦੀ ਲਈ ਜਾਂ ਸੋਵਰੈਨਿਟੀ ਦੇ ਲਈ ਹਾਲ ਦੀ ਘੜੀ ਨਹੀਂ ਲੜਿਆ ਜਾ ਰਿਹਾ। ਇਹ ਸੰਘਰਸ਼ ਕਿਸਾਨਾਂ ਨੇ ਆਪਣੇ ਜਿਹੜੇ ਬਿੱਲ ਆਏ ਨੇ ਉਹਨਾਂ ਨੂੰ ਰੱਦ ਕਰਾਉਣ ਦੇ ਲਈ ਸ਼ੁਰੂ ਕੀਤਾ, ਸਿਰਫ ਉਹਦੇ ਲਈ ਲੜਿਆ ਜਾ ਰਿਹਾ ਸੀ। ਔਰ ਇਹਦੇ ਵਿੱਚ ਜਿਹੜੀਆਂ ਸਾਡੀਆਂ ਧਿਰਾਂ ਨੇ ਜਿਹੜੀਆਂ ਸੋਵਰੈਨਿਟੀ ਲਈ, ਆਜ਼ਾਦੀ ਲਈ ਲੜਦੀਆਂ ਨੇ, ਇਹਨਾਂ ਦਾ ਇਸ ਦੇ ਵਿੱਚ ਰੋਲ ਇੱਕ ਸਹਿਯੋਗੀ ਦਾ ਆ ਧਿਰ ਦੇ ਤੌਰ ਦੇ ਉੱਤੇ। ਇੰਡੀਵਿਜੂਅਲ ਕਪੈਸਿਟੀ ਦੇ ਵਿੱਚ ਅਸੀਂ ਵੀ ਕਿਸਾਨ ਆ, ਸਾਡਾ ਕਿਸਾਨੀ ਤੌਰ ਦੇ ਉੱਤੇ ਵੀ ਸੰਘਰਸ਼ ਆ, ਪਰ ਜਦੋਂ ਤੁਸੀਂ ਧਿਰ ਦੀ ਗੱਲ ਕਰਦੇ ਹੋ ਤਾਂ ਸੋਵਰੈਨਿਟੀ ਵਾਲੀਆਂ ਧਿਰਾਂ ਦਾ ਇਸ ਦੇ ਵਿੱਚ ਜਿਹੜਾ ਰੋਲ ਆ ਉਹ ਸਹਿਯੋਗੀ ਧਿਰ ਵਾਲਾ ਹੈ। ਮੇਨ ਲੜਾਈ ਜਿਹੜੀ ਆ ਉਹ ਕਿਸਾਨੀ ਮੁੱਦਿਆਂ ਨੂੰ ਲੈ ਕੇ ਆ। ਔਰ ਇਹਦੇ ਵਿੱਚ ਇੱਕ ਪ੍ਰੋਬਲਮ ਬਣਦੀ ਪਈ ਹੈ ਸੋਸ਼ਲ ਮੀਡੀਆ ਦੇ ਉੱਤੇ, ਤੁਸੀਂ ਮਹਿਸੂਸ ਕੀਤਾ ਹੋਊਗਾ ਕਿ ਇੱਕ ਆਵਾਜ਼ ਜਿਹੜੀ ਉੱਠੀ ਆ ਕਿ ਨਹੀਂ ਜੀ ਇਹ ਸੰਘਰਸ਼ ਸੋਵਰੈਨਿਟੀ ਲਈ ਲੜਿਆ ਜਾ ਰਿਹਾ ਜਾਂ ਇਸ ਦੇ ਵਿੱਚੋਂ ਆਜ਼ਾਦੀ ਨਿਕਲਣੀ ਚਾਹੀਦੀ ਹੈ। ਮੈਂ ਕਹਿੰਦਾ ਉਹ ਲੋਕਾਂ 'ਤੇ ਛੱਡ ਦਿਓ ਤੁਸੀਂ,
ਜਿਹੜੇ ਲੋਕ ਨੇ ਚੰਦ ਆਵਾਜ਼ਾਂ ਜਾਂ 5 ਫੇਸਬੁੱਕ ਦੇ ਅਕਾਊਂਟ ਜਿਹੜੇ ਆ ਉਹ ਡਿਸਾਈਡ ਨਹੀਂ ਕਰਦੇ ਕਿ ਸੰਘਰਸ਼ ਕਿੱਧਰ ਨੂੰ ਜਾਏਗਾ। ਜਿਹੜੇ ਲੋਕ ਬਾਰਡਰਾਂ ਤੇ ਪਿਛਲੇ 4 ਮਹੀਨਿਆਂ ਤੋਂ ਬੈਠੇ ਨੇ ਉਹਨਾਂ ਨੂੰ ਜਾ ਕੇ ਪੁੱਛਣਾ ਚਾਹੀਦਾ ਕਿ ਤੁਸੀਂ ਇੱਥੇ ਬਿੱਲ ਰੱਦ ਕਰਵਾਉਣ ਦੇ ਲਈ ਆਏ ਜਾਂ ਸੋਵਰੈਨਿਟੀ ਲੈਣ ਦੇ ਲਈ ਆਏ। ਜੇਕਰ ਉਹਨਾਂ ਲੋਕਾਂ ਦੀ ਆਵਾਜ਼ ਹੋਵੇ ਕਿ ਹਾਂ ਅਸੀਂ ਇੱਥੇ ਸੋਵਰੈਨਿਟੀ ਲੈਣ ਦੇ ਲਈ ਆਏ ਹਾਂ, ਫਿਰ ਇਹ ਸੰਘਰਸ਼ ਤੁਸੀਂ ਸੋਵਰੈਨਿਟੀ ਦਾ ਨਾਮ ਦਿਓ। ਮੈਂ ਗੱਲ ਪੂਰੀ ਹਾਂ, ਜਿਹੜੀ ਸਾਡਾ ਇਹਦੇ 'ਚ ਰੋਲ ਹੈ, ਜਿਹੜਾ ਜੇ ਤੁਸੀਂ ਕਹਿ ਰਹੇ ਹੋ ਕਿਸਾਨ ਜਥੇਬੰਦੀਆਂ ਦੇ ਨਾਲ, ਸਾਡਾ ਉਹਨਾਂ ਸਹਿਯੋਗੀ ਦਾ ਰੋਲ ਹੈ। ਸਾਡਾ ਰੋਲ ਜੋ ਕਿਸਾਨ ਜਥੇਬੰਦੀਆਂ ਡਿਸਾਈਡ ਕਰਨਗੀਆਂ, ਜਿਨ੍ਹਾਂ ਦਾ ਇਹ ਸੰਘਰਸ਼ ਆ ਅਹਿਮ ਤੌਰ ਦੇ ਉੱਤੇ, ਉਹਨਾਂ ਦਾ ਸਹਿਯੋਗ ਕਰਨ ਦਾ ਹੋਣਾ ਚਾਹੀਦਾ, ਨਾ ਕਿ ਉਹਨਾਂ ਦੇ ਉੱਤੇ ਆਪਣਾ ਕੋਈ ਫੈਸਲਾ ਥੋਪਣ ਦਾ ਕਿ ਨਹੀਂ ਜੀ ਸਾਨੂੰ ਇਸ ਦੇ ਵਿੱਚ ਸੋਵਰੈਨਿਟੀ ਲੈ ਕੇ ਦਿਓ ਜਾਂ ਆਜ਼ਾਦੀ ਲੈ ਕੇ ਦਿਓ। ਠੀਕ ਆ। ਤੇ ਅਗਲਾ ਮੈਂ ਮਸਲਾ ਜਿਹੜਾ ਮੇਰਾ ਇਹ ਸਵਾਲ ਵੀ ਆ ਤੁਹਾਨੂੰ ਕਿ ਪੂਰਾ ਜਿਹੜਾ ਇੱਕ ਮਾਹੌਲ ਆ, ਹੁਣ ਸਵੀਡਨ ਤੋਂ ਰਿਪੋਰਟ ਆਈ ਆ, US ਤੋਂ ਰਿਪੋਰਟ ਆਈ ਆ ਕਿ ਇੰਡੀਆ ਦਾ ਜਿਹੜਾ ਪ੍ਰੈਜ਼ੈਂਟ ਇੰਡੀਆ ਦੀ ਗਵਰਨਮੈਂਟ ਆ ਉਹਦੇ ਵਿੱਚ ਜਿਹੜੀਆਂ ਡੈਮੋਕ੍ਰੈਟਿਕ ਵੈਲਿਊਜ਼ ਆ ਉਹ ਬਿਲਕੁਲ ਨਹੀਂ ਰਹੀਆਂ। ਉਹ ਇੱਕ ਹਾਈਪੋਕ੍ਰੇਟ ਜਿਹੜਾ ਸਿਸਟਮ ਆ ਇਹ ਹੋ ਗਿਆ ਹੈ, ਜਿੱਥੇ ਤਾਨਾਸ਼ਾਹੀ ਵਾਲਾ ਸਿਸਟਮ ਬਣ ਚੁੱਕਿਆ ਆ। ਤਾਂ ਇਹ ਸਾਰੇ ਮਾਹੌਲ ਦੇ ਵਿੱਚ ਮੈਂ ਤੁਹਾਨੂੰ ਪੁੱਛਣਾ ਚਾਹੁੰਦਾ ਕਿ ਤੁਸੀਂ ਸਿਆਸਤ ਕਰਦੇ ਹੋ ਇਸ ਜਵਾਨੀ ਦੀ ਉਮਰੇ ਸੋਵਰੈਨਿਟੀ ਦੀ ਜਾਂ ਆਪਣੇ ਵੱਧ ਹੱਕਾਂ ਦੀ, ਆਪਣੀ ਆਜ਼ਾਦੀ ਦੀ, ਤਾਂ ਦੂਜੇ ਪਾਸੇ ਜਿਹੜਾ ਨਿਜ਼ਾਮ ਆ ਉਹ ਪੂਰੀ ਤਰ੍ਹਾਂ ਤਾਨਾਸ਼ਾਹੀ ਵਾਲਾ ਜਿਹੜਾ ਪ੍ਰਬੰਧ ਆ ਉਹ ਬਣਦਾ ਜਾ ਰਿਹਾ। ਤਾਂ ਇਹ ਸਾਰੇ ਮਾਹੌਲ ਦੇ ਵਿੱਚ ਤੁਹਾਨੂੰ ਆਪਣੇ ਲਈ ਅੱਗੇ ਕੀ ਚੁਣੌਤੀਆਂ ਨਜ਼ਰ ਪੈ ਰਹੀਆਂ, ਜਾਂ ਤੁਹਾਨੂੰ ਇਹ ਲੱਗਦਾ ਵੀ ਤੁਹਾਨੂੰ ਮਤਲਬ ਇੱਕ ਖਤਰਾ ਮਹਿਸੂਸ ਹੋ ਰਿਹਾ ਕਿ ਜਿਹੜੀ ਤੁਹਾਡੀ ਸਪੇਸ ਆ ਜਾਂ ਤੁਹਾਡੀ ਪੋਲੀਟਿਕਸ ਆ ਉਹਦੇ ਵਿੱਚ ਹੁਣ ਜਿਹੜੇ ਪਹਿਲਾਂ ਖਤਰੇ ਸੀ ਉਹਨਾਂ ਤੋਂ ਅਗਾਂਹ ਹੋਰ ਖਤਰੇ ਜਿਹੜੇ ਆ ਉਹ ਵਧਣ ਜਾ ਰਹੇ ਨੇ? ਨਹੀਂ, ਜਦੋਂ ਤੋਂ ਇਹ ਪੋਲੀਟਿਕਸ ਸਾਡੇ ਤੋਂ ਪਹਿਲਾਂ ਜਿਹੜੀ ਪੀੜ੍ਹੀਆਂ ਕਰਦੀਆਂ ਰਹੀਆਂ ਆ, ਉਹਨਾਂ ਦੀ ਪੋਲੀਟਿਕਸ ਇਹੋ ਹੀ ਰਹੀ ਆ ਕਿ ਜਿਹੜੀ ਸੈਂਟਰਲਾਈਜੇਸ਼ਨ ਆਫ ਪਾਵਰ ਹੋ ਰਹੀ ਆ ਉਸ ਦੇ ਵਿਰੋਧ ਵਿੱਚ ਖੜੇ ਨੇ, ਫੈਡਰਲ ਢਾਂਚੇ ਦੇ ਲੜਦੇ ਰਹੇ ਨੇ। ਠੀਕ ਆ, ਉਹ ਫੈਡਰਲ ਢਾਂਚਾ ਹੌਲੀ ਹੌਲੀ ਕਰਕੇ ਸਾਡੀ ਸੋਵਰੈਨਿਟੀ, ਸਾਡੀ ਆਜ਼ਾਦੀ ਤੱਕ ਪਹੁੰਚ ਗਿਆ, ਜਿਹੜਾ ਕਿ ਖਾਲਸੇ ਦਾ ਸੰਕਲਪ ਵੀ ਆ। ਪਰ ਜਿੰਨੀ ਇਹ ਸੈਂਟਰਲਾਈਜੇਸ਼ਨ ਹੋ ਰਹੀ ਹੈ, ਚਾਹੇ ਉਹ ਪੰਜਾਬ ਦੇ ਪਾਣੀਆਂ ਦੇ ਇਸ਼ੂ, ਕੋਈ ਉਹਦੇ 'ਤੇ ਅਸੀਂ ਪਿਛਲੇ ਬਹੁਤ ਸਾਰੇ ਸੈਮੀਨਾਰ ਵੀ ਕਰਵਾਏ ਨੇ, ਬਹੁਤ ਸਾਰੀਆਂ ਉਸ ਦੇ ਉੱਤੇ ਜਿੰਨੀ ਕੁ ਸਾਡੀ ਸਮਰੱਥਾ ਮੁਤਾਬਕ ਖੋਜ ਹੀ ਉਹ ਅਸੀਂ ਲੋਕਾਂ ਤੱਕ ਪਹੁੰਚਾਉਂਦੇ ਵੀ ਰਹੇ ਹਾਂ ਕਿ ਆਹ ਘਟਨਾਵਾਂ ਵਾਪਰ ਰਹੀਆਂ ਨੇ। ਸੋ ਉਹ ਤਾਂ ਸਾਡੀ ਲੜਾਈ ਰਹੀ ਹੈ ਹਮੇਸ਼ਾ ਹੀ। ਹਾਂ, ਇਸ ਸੰਘਰਸ਼ ਦੇ ਵਿੱਚ ਜੇ ਅਸੀਂ ਲੋਕਾਂ ਨੂੰ ਇਹ ਮਹਿਸੂਸ ਕਰਵਾ ਦਈਏ, ਇਸ ਸੰਘਰਸ਼ ਨੂੰ ਜਿੱਤਣ ਤੋਂ ਬਾਅਦ ਜੇ ਲੋਕਾਂ ਨੂੰ ਅਸੀਂ ਇਹ ਮਹਿਸੂਸ ਕਰਾ ਦਈਏ ਜਾਂ ਇਸੇ ਸੰਘਰਸ਼ ਦੇ ਚੱਲਦੇ ਹਾਂ ਕਿ ਜਿਹੜੇ ਬਿੱਲ ਵੀ ਆਏ ਨੇ ਇਹ ਉਸੇ ਹੀ ਇੱਕ ਥਿਊਰੀ ਦੇ ਵਿੱਚ ਆਏ ਨੇ ਕਿ ਤੁਹਾਡੀ ਸਾਰੀ ਪਾਵਰ ਨੂੰ ਉਹ ਆਪਣੇ ਹੱਥ ਦੇ ਵਿੱਚ ਕਰਨਾ ਚਾਹੁੰਦੀ ਹੈ ਸੈਂਟਰ, ਜਿਹੜੀ ਕਿ ਅਸੀਂ ਪਿਛਲੇ 40-45 ਸਾਲਾਂ ਤੋਂ ਸਾਡੀਆਂ ਪੀੜ੍ਹੀਆਂ ਜਿਹੜੀਆਂ ਉਹ ਕਹਿੰਦੀਆਂ ਆ ਰਹੀਆਂ ਨੇ ਸਿੱਖਾਂ ਦੀਆਂ ਕਿ ਜਿਹੜੇ ਪੰਜਾਬ ਦੇ ਜਿਹੜੇ ਅਧਿਕਾਰ ਆ ਉਹ ਖੋਹ ਕੇ ਤੇ ਸੈਂਟਰ ਆਪਣੇ ਹੱਥਾਂ ਦੇ ਵਿੱਚ ਲੈ ਗਈ ਆ। ਚਾਹੇ ਉਹ ਪਾਣੀਆਂ ਦਾ ਜਿਹੜਾ ਅਹਿਮ ਇਸ਼ੂ ਹੈ ਇੱਕ, ਜਿਹੜਾ ਕਿ ਬਾਕੀ ਸਾਰੀ ਥਾਂ 'ਤੇ ਸਟੇਟ ਇਸ਼ੂ ਹੈ, ਪੰਜਾਬ ਦੇ ਵਿੱਚ ਸੈਂਟਰਲ ਇਸ਼ੂ ਬਣ ਜਾ। ਸੋ ਉਵੇਂ ਹੁਣ ਕਿਸਾਨੀ ਦੇ ਉੱਤੇ ਆ ਰਿਹਾ। ਬੇਸ਼ੱਕ ਉਹਨਾਂ ਨੇ ਨਾਮ ਬੜੇ ਸੋਹਣੇ ਦਿੱਤੇ ਨੇ ਟ੍ਰੇਡ ਐਂਡ ਕਮਰਸ ਵਾਲੇ, ਕਿਉਂਕਿ ਟ੍ਰੇਡ ਅਤੇ ਕਮਰਸ ਸੈਂਟਰ ਦਾ ਸਬਜੈਕਟ ਆ, ਖੇਤੀਬਾੜੀ ਦਾ ਜਿਹੜਾ ਆ ਉਹ ਸੂਬਾ ਸਬਜੈਕਟ ਹੈ, ਬਟ ਉਹ ਇਨਡਾਇਰੈਕਟਲੀ ਕਿਤੇ ਨਾ ਕਿਤੇ ਖੇਤੀਬਾੜੀ ਨੂੰ ਹੁਣ ਸੈਂਟਰਲਾਈਜ਼ ਕਰਨ ਜਾ ਰਹੇ। ਸੋ ਉਹਨਾਂ ਦੇ ਖਿਲਾਫ ਸੰਘਰਸ਼ ਚੱਲਦਾ ਆ ਔਰ ਚੱਲਦਾ ਰਹਿਣਾ ਵੀ ਚਾਹੀਦਾ, ਔਰ ਇਸ ਦੇ ਉੱਤੇ ਜਿੱਤ ਵੀ ਪ੍ਰਾਪਤ ਹੋਣੀ ਚਾਹੀਦੀ। ਔਰ ਉਹਦੇ ਵਿੱਚੋਂ ਪਹਿਲੀ ਜਿੱਤ ਮੈਂ ਸਮਝਦਾ ਕਿ ਜੇ ਕਿਸਾਨ ਸੰਘਰਸ਼ ਜਿੱਤਦੇ ਹਾਂ, ਅਸੀਂ ਜਿਸ ਦੇ ਲਈ ਲੜ ਰਹੇ ਹਾਂ ਬਿੱਲ ਵਾਪਸ ਕਰਾਉਣ ਦੇ ਲਈ, ਜੇ ਉਹ ਕਰ ਲੈਂਦੇ ਹਾਂ ਤੇ ਉਸ ਦੇ ਵਿੱਚੋਂ ਫਿਰ ਅਗਲੀਆਂ ਜਿੱਤਾਂ ਨਿਕਲਦੀਆਂ। ਜੇ ਅਸੀਂ ਇਹ ਹਾਰ ਗਏ ਜਾਂ ਆਪਣੀਆਂ ਮੰਗਾਂ ਜਿਹੜੀਆਂ ਬਦਲ ਕੇ ਤੇ ਇਹ ਸੰਘਰਸ਼ ਨੂੰ ਹਾਰ ਕੇ ਆ ਗਏ ਤੇ ਉਹ ਇਕੱਲੀ ਕਿਸਾਨ ਜਥੇਬੰਦੀਆਂ ਦੀ ਹਾਰ ਨਹੀਂ ਹੋਣੀ, ਉਹ ਸਾਡੀਆਂ ਧਿਰਾਂ ਦੀ ਵੀ ਹੋਣੀ ਆ, ਸਾਰੀਆਂ ਧਿਰਾਂ ਦੀ ਪੰਜਾਬ ਦੀ ਹਾਰ ਹੋਣੀ ਹੈ। ਸੋ ਜਿਹੜੀ ਟਾਰਗੇਟ ਨੂੰ ਲੈ ਕੇ ਅਸੀਂ ਚੱਲੇ ਹਾਂ, ਜਿਹੜੀ ਗੱਲ ਮੈਂ ਪਹਿਲਾਂ ਵੀ ਕਹਿ ਰਿਹਾ ਸੀ, ਸਾਨੂੰ ਉਹਦੇ 'ਤੇ ਫੋਕਸ ਕਰਨਾ ਚਾਹੀਦਾ। ਜਦੋਂ ਇਹ ਸੰਘਰਸ਼ ਜਿੱਤ ਜਾਂਗੇ ਅਸੀਂ ਲੋਕਾਂ ਦੇ ਵਿੱਚ ਫਿਰ ਆਪਣਾ ਪ੍ਰਚਾਰ ਕਰੀਏ ਕਿ ਹਾਂ ਆਹ ਵੀ ਇਸ਼ੂ ਨੇ, ਪਾਣੀਆਂ ਦਾ ਇਸ਼ੂ ਆ, ਸਾਡੀ ਬੋਲੀ ਦਾ ਇਸ਼ੂ ਆ, ਸਾਡੇ ਸੱਭਿਆਚਾਰ ਦਾ ਇਸ਼ੂ ਆ, ਫਿਰ ਲੋਕਾਂ ਨੂੰ ਤੁਸੀਂ ਲਾਮਬੰਦ ਕਰੋ, ਫਿਰ ਉਹ ਸੰਘਰਸ਼ ਸਾਡੇ ਉਸ ਇਸ਼ੂ ਦੇ ਲਈ ਹੋਵੇਗਾ। ਪਰ ਇਹਦਾ ਮਤਲਬ ਇਹ ਵੀ ਨਹੀਂ ਹੈ, ਮੈਂ ਜਿਹੜੀ ਕਿਸਾਨ ਜਥੇਬੰਦੀਆਂ ਦੀ ਅੱਗੋਂ ਆਉਂਦੀ ਹੈ ਮੈਂ ਉਹਨਾਂ ਦੀ ਮੁਖਾਲਫਤ ਕਰਦਾ ਕਿ ਜਿਹੜੀ ਉਹ ਗੱਲ ਉਹ ਕਹਿੰਦੇ ਨੇ ਕਿ ਜੀ ਇਹਦੇ ਵਿੱਚ ਖਾਲਿਸਤਾਨੀ ਕੋਈ ਨਹੀਂ, ਇਹਦੇ ਵਿੱਚ ਪ੍ਰਭੂ ਸੱਤਾ ਵਾਲਾ ਕੋਈ ਨਹੀਂ, ਉਹ ਵੀ ਝੂਠ ਆ। ਖਾਲਿਸਤਾਨੀ ਵੀ ਉਸ ਸੰਘਰਸ਼ ਦੇ ਵਿੱਚ ਨੇ, ਆਪਣੀ ਆਜ਼ਾਦੀ ਲਈ ਲੜਨ ਵਾਲੇ ਹਰ ਤਰ੍ਹਾਂ ਦਾ ਵਰਗ ਉਸ ਦੇ ਵਿੱਚ, ਪਰ ਉਹ ਉੱਥੇ ਇੱਕ ਖਾਲਿਸਤਾਨੀ ਦੀ ਕਪੈਸਿਟੀ ਵਜੋਂ ਨਹੀਂ ਗਿਆ। ਅਸੀਂ ਜੇ ਦਿੱਲੀ ਸੰਘਰਸ਼ ਦੇ ਮੋਰਚੇ 'ਚ ਗਏ ਹਾਂ, ਅਸੀਂ ਉੱਥੇ ਇੱਕ ਖਾਲਿਸਤਾਨੀ ਦੀ ਕਪੈਸਿਟੀ ਵਜੋਂ ਨਹੀਂ ਗਏ। ਅਸੀਂ ਮੰਨਦੇ ਹਾਂ ਕਿ ਅਸੀਂ ਖਾਲਿਸਤਾਨੀ ਹਾਂ, ਅਸੀਂ ਲੜਦੇ ਹਾਂ, ਪਰ ਜੇ ਅਸੀਂ ਦਿੱਲੀ ਗਏ ਹਾਂ ਤਾਂ ਅਸੀਂ ਉਹਨਾਂ ਬਿੱਲਾਂ ਨੂੰ ਰੱਦ ਕਰਵਾਉਣ ਦੇ ਲਈ ਗਏ ਹਾਂ। ਸੋ ਕਿਸਾਨ ਜਥੇਬੰਦੀਆਂ ਵੀ ਇੱਥੇ ਗਲਤ ਨੇ ਜਦੋਂ ਇਹ ਕਹਿੰਦੀਆਂ ਨੇ ਕਿ ਇਹਦੇ ਵਿੱਚ ਕੋਈ ਖਾਲਿਸਤਾਨੀ ਨਹੀਂ ਹੈ, ਨੇ ਖਾਲਿਸਤਾਨੀ। ਪਰ ਜਿਹੜੀ ਮੈਂ ਗੱਲ ਕਰਾਂ ਵੀ ਇਸ਼ੂ ਸੈਂਟਰਿਕ ਜਿਹੜਾ ਹੈ ਉਸ ਸੰਘਰਸ਼ ਨੂੰ ਰੱਖਣਾ ਚਾਹੀਦਾ। ਇਹ ਬਿੱਲ ਰੱਦ ਕਰਵਾਈਏ, ਉਸ ਤੋਂ ਬਾਅਦ ਲੋਕਾਂ ਨੂੰ ਜਿਹੜੀ ਅਗਲੀ ਗੱਲ ਜਿਹੜੀ ਪਹਿਲਾਂ ਪ੍ਰਚਾਰ ਦੇ ਰਹੇ ਉਹ ਪ੍ਰਚਾਰੀਏ ਔਰ ਲੋਕਾਂ ਨੂੰ ਫਿਰ ਦੁਬਾਰਾ ਲਾਮਬੰਦ ਕਰੀਏ ਜਿਹੜੀ ਇੰਡੀਅਨ ਹੈਜਮਨੀ ਉਹਦੇ ਖਿਲਾਫ ਲੜਨ ਦੇ ਲਈ। ਨਹੀਂ, ਮੈਂ ਸਵਾਲ ਇਹ ਤੁਸੀਂ ਵਧੀਆ ਜਵਾਬ ਦਿੱਤਾ, ਪਰ ਮੇਰਾ ਸਵਾਲ ਕੁਝ ਹੋਰ ਸੀ। ਉਹ ਸਵਾਲ ਇਹ ਸੀ ਕਿ ਜਿੱਥੇ ਗਵਰਨਮੈਂਟ ਤਾਨਾਸ਼ਾਹ ਹੋ ਰਹੀ ਆ ਤੇ ਉੱਥੇ ਜਿਹੜੇ ਤੁਹਾਡੇ ਵਰਗੇ ਨੌਜਵਾਨ ਨੇ ਜਿਹੜੇ ਕਿ ਸੋਵਰੈਨਿਟੀ ਦੀ ਸਿਆਸਤ ਕਰ ਰਹੇ, ਉਹਨਾਂ ਲਈ ਚੁਣੌਤੀਆਂ ਵੱਧ ਰਹੀਆਂ ਨੇ। ਤਾਂ ਹੁਣ ਤੁਹਾਨੂੰ ਮਤਲਬ ਕੀ ਤੁਸੀਂ ਮਤਲਬ ਇੱਕ ਇਹ ਸਾਨੂੰ ਹਰ ਇੱਕ ਬੰਦੇ ਨੂੰ ਆਉਂਦਾ ਕਿ ਯਾਰ ਅੱਗੇ ਸ਼ਾਇਦ ਖਤਰਾ ਵੱਧਦਾ,
ਤੁਹਾਨੂੰ ਵੀ ਹੁਣ ਲੱਗ ਰਿਹਾ ਹੈ ਕਿ ਕੁਝ ਤਬਦੀਲੀ ਆਈ ਹੈ, ਤੁਸੀਂ ਵੀ ਸੋਚਣ 'ਚ ਬਿਲਕੁਲ ਜਿਹੜੀ ਦੇਖੋ ਦੋ ਵੱਡੀਆਂ ਤਬਦੀਲੀਆਂ ਮੈਂ ਕਿਸਾਨ ਸੰਘਰਸ਼ ਦੇ ਨਾਲ ਜੋੜ ਕੇ ਜਿਹੜੀਆਂ ਉਸ ਤੋਂ ਪਹਿਲਾਂ ਦੀਆਂ ਉਹ ਵੀ ਦੱਸਣਾ ਚਾਹੁੰਦਾ ਵੀ ਕਿਸਾਨ ਸੰਘਰਸ਼ ਤੋਂ ਪਹਿਲਾਂ NIA ਨੂੰ ਅੰਨੀਆਂ ਤਾਕਤਾਂ ਦਿੱਤੀਆਂ ਗਈਆਂ ਸੀ। ਉਹ ਵੀ ਸੈਂਟਰਲਾਈਜੇਸ਼ਨ ਆਫ ਪਾਵਰ ਕੀਤੀ ਗਈ ਸੀ ਕਿ NIA ਦਿੱਲੀ ਤੋਂ ਆਵੇ, ਪੰਜਾਬ ਦੇ ਕਿਸੇ ਪਿੰਡ ਕਿਸੇ ਘਰ ਦੇ ਵਿੱਚੋਂ ਕਿਸੇ ਨੌਜਵਾਨ ਨੂੰ ਚੁੱਕੇ, ਲੋਕਲ ਦੀ ਬਿਨਾਂ ਪੁਲਿਸ ਨੂੰ ਇਨਫੋਰਮ ਕੀਤੇ ਬਿਨਾਂ ਦਿੱਲੀ ਲੈ ਜਾ, ਕਿਸੇ ਨੂੰ ਕੋਈ ਲੋੜ ਨਹੀਂ ਦੱਸਣ ਦੀ। ਸੋ ਇਹਦੇ ਵਿੱਚ ਹੋਇਆ ਵੀ ਬਹੁਤ ਸਾਰੇ ਨੌਜਵਾਨਾਂ ਨੂੰ ਪਿਛਲੇ ਦਿਨੀ ਸੰਮਨ ਵੀ ਆਏ ਜਦੋਂ ਕਿਸਾਨੀ ਸੰਘਰਸ਼ ਦੇ ਵਿੱਚ ਐਕਟਿਵ ਹੋਏ, ਜਿਹਦੇ ਵਿੱਚ ਮਤਲਬ ਬਹੁਤ ਸਾਰੇ ਕਿਸਾਨ ਆਗੂਆਂ ਨੂੰ ਵੀ ਆਏ ਸੀ, ਬਲਦੇਵ ਸਿੰਘ ਸਿਰਸਾ ਜੀ ਨੂੰ ਵੀ ਆਏ, ਹੋਰ ਵੀ ਜਿਨ੍ਹਾਂ ਨੂੰ ਮੈਂ ਕਈਆਂ ਨੂੰ ਪਰਸਨਲੀ ਜਾਣਦਾ, ਰਣਜੀਤ ਸਿੰਘ ਉਹਨਾਂ ਨੂੰ ਆਏ ਸੀਗੇ। ਸੋ ਮਤਲਬ ਉਹਨਾਂ ਨੂੰ ਸੰਮਨ ਭੇਜੇ ਗਏ, ਕਿਉਂਕਿ ਉਹ ਪਹਿਲਾਂ ਤੇ ਉਹ ਖਾਲਿਸਤਾਨੀ ਪਿੰਡ ਦੇ ਵਿੱਚ ਵਿਚਰਦੇ ਨੇ, ਜਦੋਂ ਕਿਸਾਨੀ ਸੰਘਰਸ਼ ਦੇ ਵਿੱਚ ਐਕਟਿਵ ਹੋਏ ਨੇ ਤਾਂ ਉਹਨਾਂ ਨੂੰ NIA ਵੱਲੋਂ ਸੰਮਨ ਆ ਜਾਂਦੇ ਨੇ ਕਿ ਤੁਸੀਂ ਦਿੱਲੀ ਆਓ। ਮਤਲਬ ਉਹਨਾਂ ਨੂੰ ਦਹਿਸ਼ਤਗਰਦੀ ਦੇ ਮਾਹੌਲ ਦੇ ਵਿੱਚ ਬਾਲਣ ਦੀ ਕੋਸ਼ਿਸ਼ ਕੀਤੀ ਜਾ ਰਹੀ। ਸੋ ਚੈਲੰਜਸ ਜ਼ਰੂਰ ਨੇ, ਪਰ ਸਾਡਾ ਇੱਥੇ ਫਰਜ਼ ਜਿਹੜਾ ਆ ਸੰਘਰਸ਼ ਨਾ ਹੀ ਸੰਘਰਸ਼ ਫਿਰ ਇਸ ਦਾ ਹੈ, ਜੇ ਸੰਘਰਸ਼ ਦੇ ਵਿੱਚ ਚੈਲੰਜਸ ਨਾ ਹੋਣਗੇ ਤਾਂ ਸੰਘਰਸ਼ ਕਾਹਦਾ ਹੋਏਗਾ। ਇਸੇ ਚੀਜ਼ ਦੀ ਲੜਾਈ ਅਸੀਂ ਲੋਕਾਂ ਤੱਕ ਲੈ ਕੇ ਜਾ ਰਹੇ ਹਾਂ ਕਿ ਜਿਹੜੀ ਇੰਡੀਅਨ ਸਟੇਟ ਆ ਉਹ ਸਾਡੇ ਉੱਤੇ ਜਿਹੜਾ ਸਕੰਜਾ ਉਹ ਕੱਸ ਰਹੀ ਆ। ਸਾਨੂੰ ਆਜ਼ਾਦੀ ਜਿਹੜੀ ਆ ਸਿਰਫ ਨਾਮ ਦੀ ਦਿੱਤੀ ਗਈ ਆ, ਆਜ਼ਾਦੀ ਅਸਲ ਵਿੱਚ ਹੈ ਨਹੀਂ। ਔਰ ਉਹਦੇ ਵਿੱਚੋਂ ਹੀ ਇਹ ਜਿਹੜਾ ਇੰਡੀਅਨ ਸਟੇਟ ਦਾ ਰਵੱਈਆ ਹੁਣ ਕਿਸਾਨਾਂ ਦੇ ਉੱਤੇ ਆਇਆ ਤਾਂ ਲੋਕ ਜਿਹੜੇ ਉਹ ਜਾਗੇ ਨੇ, ਕਿਉਂਕਿ ਪਹਿਲਾਂ ਜਦੋਂ ਅਸੀਂ ਗੱਲ ਕਰਦੇ ਸੀ ਜਾਂ ਤੁਸੀਂ ਗੱਲ ਕਰਦੇ ਹੋਵੋਗੇ ਤਾਂ ਲੋਕਾਂ ਨੂੰ ਐਂ ਲੱਗਦਾ ਹੈ ਕਿ ਸ਼ਾਇਦ ਉਹ ਉਸ ਦਾ ਪਰਸਨਲ ਇਸ਼ੂ ਨਹੀਂਗਾ, ਪਰ ਕਿਸਾਨੀ ਦੇ ਉੱਤੇ ਜਦੋਂ ਸੱਟ ਮਾਰੀ ਉਹਨਾਂ ਨੇ ਸੇਮ ਕੁਹਾੜੇ ਦੇ ਨਾਲ, ਤਾਂ ਉਹਨਾਂ ਨੂੰ ਲੱਗਾ ਕਿ ਇਹ ਮੇਰੇ ਹੁਣ ਆਪਣੇ ਸਿਰ ਦੇ ਵਿੱਚ ਆ ਕੇ ਵੱਜੀ, ਤੇ ਉਹ ਜਾਗੇ ਨੇ। ਸੋ ਜਿਹੜੀਆਂ ਦੂਜੀਆਂ ਚੀਜ਼ਾਂ ਉਹ ਵੀ ਸਾਨੂੰ ਲੋਕਾਂ ਨੂੰ ਦੱਸਣਾ ਪਊਗਾ ਕਿ ਉਹ ਵੀ ਤੁਹਾਡੀਆਂ ਨੇ, ਚਾਹੇ ਉਹ ਪਾਣੀਆਂ ਦਾ ਇਸ਼ੂ, ਬੋਲੀ ਦਾ ਇਸ਼ੂ, ਤੁਹਾਡੀ ਆਜ਼ਾਦੀ ਦਾ ਇਸ਼ੂ ਤੁਹਾਡਾ ਹੈ, ਔਰ ਸਾਨੂੰ ਉਹਦੇ ਲਈ ਲੜਨਾ ਪਊਗਾ। ਚੈਲੰਜਸ ਇਹਦੇ ਵਿੱਚ ਆਉਣਗੇ, ਔਰ ਜ਼ਾਹਿਰ ਜਿਹੀ ਗੱਲ ਹੈ ਜਿਹੜੀ ਦੀਪ ਸਿੱਧੂ ਦੀ ਗ੍ਰਿਫਤਾਰੀ ਵੀ ਆ ਉਹ ਵੀ ਇਸੇ ਚੈਲੰਜ ਦਾ ਇੱਕ ਹਿੱਸਾ ਆ। ਔਰ ਅਸੀਂ ਯੂਨੀਵਰਸਿਟੀ ਦੇ ਵਿੱਚ, ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਿੱਚ ਪ੍ਰੋਗਰਾਮ ਵੀ ਕੀਤਾ, ਬਹੁਤ ਸਾਰੀਆਂ ਹੋਰ ਥਾਵਾਂ 'ਤੇ ਵੀ ਕੀਤਾ। ਮੈਂ ਅੱਜ ਵੀ ਕਹਿਣਾ ਕਿ ਉਸ ਦੀ ਗ੍ਰਿਫਤਾਰੀ ਨਜਾਇਜ਼ ਆ ਔਰ ਉਹਨੂੰ ਰਿਹਾਅ ਕਰਨਾ ਚਾਹੀਦਾ ਹੈ। ਕੋਈ ਬੁਨਿਆਦ ਨਹੀਂ ਗੀ ਉਸ ਦੀ, ਉਹ ਪੂਰੀ ਕਨਸਪੀਰੇਸੀ ਦੇ ਵਿੱਚ ਜਿੱਥੇ ਉਹਨੂੰ ਫਸਾਇਆ ਗਿਆ ਉਸ ਦਾ ਕਿਤੇ ਉਹ ਹਿੱਸਾ ਨਹੀਂ ਗਾ। ਲਾਲ ਕਿਲ੍ਹੇ ਦੇ ਉੱਤੇ ਨਿਸ਼ਾਨ ਸਾਹਿਬ ਝੂਲਣਾ ਆਮ ਲੋਕਾਂ ਦਾ ਜਿਹੜਾ ਵੇਗ ਸੀਗਾ ਜਾਂ ਆਮ ਲੋਕਾਂ ਦਾ ਜਿਹੜਾ ਗੁੱਸਾ, ਜਿਹੜਾ ਜਜ਼ਬਾ ਸੀ ਉਸ ਦੇ ਵਿੱਚ ਝੁੱਲਿਆ। ਉਸ ਨੂੰ ਵਾਧੂ ਦੇ ਵਿੱਚ ਦੀਪ ਸਿੱਧੂ ਦੇ ਨਾਲ ਜੋੜ ਕੇ ਉਸ ਨੂੰ ਜੇਲ੍ਹ ਦੇ ਵਿੱਚ ਡੱਕਣਾ ਜਿਹੜਾ ਹੈ ਉਸ ਦੇ ਮਨੁੱਖੀ ਅਧਿਕਾਰਾਂ ਦਾ ਘਾਣ ਆ। ਉਸ ਦੀ ਰਿਹਾਈ ਹੋਣੀ ਚਾਹੀਦੀ ਆ, ਔਰ ਜਿਹੜਾ ਉਸ ਤੋਂ ਬਾਅਦ ਆ ਕੇ ਜਿਵੇਂ ਉਹ ਕੋਈ ਆਪਣੀ ਪੋਲਿਟਿਕਸ ਕਰੇ ਉਹ ਕਰਨੀ ਚਾਹੀਦੀ ਹੈ। ਤੇ ਆਖਰ 'ਚ ਇੱਕ ਜਿਹੜਾ ਕਮੈਂਟ ਬੜਾ ਸਮਾਂ ਸੀਮਿਤ ਰਹਿ ਗਿਆ ਆ ਕਿ ਜਿਹੜਾ ਇਹ ਕਿਸਾਨ ਸੰਘਰਸ਼ ਆ, ਤੁਸੀਂ ਨੌਜਵਾਨ ਆਗੂ ਹੋ ਤੇ ਪੰਜਾਬ ਦੇ ਵਿੱਚ ਨੌਜਵਾਨੀ ਇੱਕ ਵੱਖਰੀ ਧਿਰ ਵਜੋਂ ਉੱਭਰੀ ਆ। ਨੌਜਵਾਨਾਂ ਦਾ ਤੇ ਜਿਹੜਾ ਪੁਰਾਣੇ ਸਿਆਸਤਦਾਨ ਨੇ, ਭਾਵੇਂ ਉਹ ਕਿਸਾਨ ਯੂਨੀਅਨਾਂ ਦੇ ਆਗੂ ਹੋਣ, ਉਹਨਾਂ ਦੇ ਵਿੱਚ ਇੱਕ ਪਾੜਾ ਜਿਹੜਾ ਆ ਉਹ ਸਾਫ਼ ਦੇਖਣ ਨੂੰ ਮਿਲ ਰਿਹਾ। ਤੇ ਹੁਣ ਤੁਸੀਂ ਨੌਜਵਾਨਾਂ 'ਚ ਵਿਚਰਦੇ ਹੋ, ਇੱਕ ਸੰਭਾਵਨਾ ਵੀ ਆ ਕਿ ਪੰਜਾਬ ਦੀ ਸਿਆਸਤ ਨੂੰ ਨੌਜਵਾਨੀ ਇੱਕ ਵੱਡੀ ਤਬਦੀਲੀ ਪੰਜਾਬ ਦੀ ਸਿਆਸਤ 'ਚ ਲਿਆ ਸਕਦੀ ਆ। ਪਰ ਇਹ ਵੀ ਸਾਹਮਣੇ ਆ ਰਿਹਾ ਹੈ ਕਿ ਸਾਰੀ ਨੌਜਵਾਨੀ ਦੀ ਤਾਕਤ ਜਿਹੜੀ ਆ ਉਹ ਖਿੰਡੀ ਹੋਈ ਆ, ਉਹ ਜਥੇਬੰਦ ਨਹੀਂ ਆ। ਤਾਂ ਉਹ ਕੀ ਅਗਲੇ ਦਿਨਾਂ 'ਚ ਤੁਸੀਂ ਉਹਦੇ ਜਥੇਬੰਦ ਹੋਣ ਦੀ ਕੋਈ ਸੰਭਾਵਨਾ ਦੇਖ ਰਹੇ ਹੋ? ਦੇਖੋ, ਜੇ ਤਾਂ ਪੂਰੀ ਇਮਾਨਦਾਰੀ ਨਾਲ ਗੱਲ ਕਰਨੀ ਹੋਵੇ ਤੇ ਤੁਸੀਂ ਲੋਕਾਂ ਦਾ ਟਰੈਂਡ ਵੇਖਣਾ ਹੋਵੇ ਤੇ ਇਹਦੇ ਚਾਂਸ ਬਹੁਤ ਥੋੜ੍ਹੇ ਨਜ਼ਰ ਆਉਂਦੇ, ਜਿਹੜੇ ਮੈਨੂੰ ਲੱਗਦਾ ਹੈ ਜੇ ਹੋ ਜਾਣ। ਜਿਹੜੀ ਗੱਲ ਤੁਸੀਂ ਕਹੀ ਹੈ ਕਿ ਜੇ ਜਥੇਬੰਦ ਹੋ ਜਾਣ ਤੇ ਇਹ ਇੱਕ ਬੜਾ ਪਲੱਸ ਪੁਆਇੰਟ ਹੋਏਗਾ, ਇੱਕ ਬੜੀ ਚੰਗੀ ਗੱਲ ਹੋਏਗੀ, ਔਰ ਅਸੀਂ ਅਰਦਾਸ ਕਰਦੇ ਹਾਂ ਕਿ ਹੋ ਜਾਣ। ਪਰ ਜਿਹੜੀ ਪ੍ਰੋਬਲਮ ਹੈ ਨੌਜਵਾਨੀ ਦੀ ਉਹ ਇਹ ਆ ਰਹੀ ਹੈ ਕਿ ਜਿਹੜਾ ਬੰਦਾ ਜਿਸ ਦੇ ਨਾਲ ਵੀ ਜੁੜ ਜਾਂਦਾ ਆ ਜਾਂ ਜਿਹੜੀ ਸੋਚ ਦੇ ਨਾਲ ਉਹ ਜੁੜ ਜਾਂਦਾ ਆ, ਉਸ ਨੂੰ ਇੰਝ ਲੱਗਣ ਲੱਗ ਪੈਂਦਾ ਕਿ ਜਿਹੜਾ ਉਸ ਤੋਂ ਵਿਰੋਧ ਦੇ ਵਿੱਚ ਬੋਲੇਗਾ ਉਹ ਆਪਣੇ ਵਿਰੋਧੀ ਦੇ ਤੌਰ 'ਤੇ ਉਸ ਨੂੰ ਵੇਖਣ ਲੱਗ ਪੈਂਦਾ। ਇਹ ਇੱਕ ਨੈਗੇਟਿਵ ਰੁਝਾਨ ਹੈ। ਹਰ ਬੰਦੇ ਦੀ ਆਪਣੀ ਸੋਚ ਆ, ਤੁਸੀਂ ਕਿਸੇ ਨੂੰ ਫੋਰਸ ਨਹੀਂ ਕਰ ਸਕਦੇ। ਮੈਂ ਕਿਸੇ ਨੂੰ ਫੋਰਸ ਨਹੀਂ ਕਰ ਸਕਦਾ ਕਿ ਉਹ ਆ ਕੇ ਸਾਡੇ ਨਾਲ ਆਜ਼ਾਦੀ ਦੀ ਜੰਗ ਲੜੇ। ਕੋਈ ਮੈਨੂੰ ਫੋਰਸ ਨਹੀਂ ਕਰ ਸਕਦਾ ਕਿ ਮੈਂ ਆਜ਼ਾਦੀ ਦੀ ਜੰਗ ਜਿਹੜੀ ਸੰਘਰਸ਼ ਚੱਲਦਾ ਉਹਨੂੰ ਛੱਡਾਂ। ਪਰ ਪ੍ਰੋਬਲਮ ਇਹ ਹੈਗੀ ਆ ਕਿ ਜਿਹੜੇ ਲੋਕ ਆਜ਼ਾਦੀ ਲਈ ਲੜਦੇ ਨੇ, ਜਿਹੜੇ ਤੇ ਸੁਹਿਰਦ ਨੇ, ਸਮਝਦਾਰ ਨੇ, ਉਹਨਾਂ ਨੂੰ ਮੈਂ ਇਸ ਦੇ ਵਿੱਚੋਂ ਬਾਹਰ ਕੱਢ ਰਿਹਾ, ਉਹ ਐਵੇਂ ਨਹੀਂ ਕਰਦੇ। ਪਰ ਦੂਸਰੇ ਜਿਹੜੇ ਆਮ ਜਿਹੜਾ ਨੌਜਵਾਨ ਆ ਉਸ ਨੂੰ ਇਹ ਗੱਲ ਸਮਝਣੀ ਚਾਹੀਦੀ ਆ ਕਿ ਜੇ ਤੁਹਾਡੇ ਨਾਲ ਕੋਈ ਨਹੀਂ ਸਹਿਮਤ ਤੇ ਉਸ ਨੂੰ ਸਰਕਾਰੀ RSS ਦਾ ਏਜੰਟ ਜਾਂ ਦੂਸਰੇ ਤੀਸਰੇ ਟੈਗ ਦੇ ਕੇ ਬਦਨਾਮ ਕਰਨਾ ਜਿਹੜਾ ਇਹ ਸਮਝਦਾਰੀ ਨਹੀਂ। ਜਿਸ ਦੇ ਨਾਲ ਤੁਸੀਂ ਸਹਿਮਤ ਹੋ, ਜ਼ਰੂਰੀ ਨਹੀਂ ਕਿ ਉਹ ਪੱਕਾ ਮਤਲਬ ਉਹੀ ਪੰਥਕ ਹੋਵੇ ਜਾਂ ਉਹੀ ਸਹੀ ਪੰਜਾਬ ਦਾ ਪਹਿਰੇਦਾਰ ਹੋਵੇ। ਹੋ ਸਕਦਾ ਦੋਵੇਂ ਆਪਾਂ ਆਪਣੇ ਤਰੀਕੇ ਦੇ ਨਾਲ ਸਹੀ ਹੋਣ। ਸੋ ਉਹ ਮੈਚਿਓਰਿਟੀ ਜਿਹੜੀ ਲਿਆਉਣੀ ਆ ਉਹ ਜਥੇਬੰਦ ਹੋ ਕੇ ਆਉਣੀ ਆ। ਨੌਜਵਾਨ ਜਥੇਬੰਦ ਹੋਣੇ ਚਾਹੀਦੇ ਨੇ। ਪਰ ਜਿਹੜਾ ਇਹ ਰੁਝਾਨ ਆ ਥੱਲੇ ਵਾਲਾ ਕਿ ਜਿਹੜਾ ਆਮ ਨੌਜਵਾਨ ਇੱਕ ਦੂਜੇ ਦੂਸ਼ਣਬਾਜ਼ੀ ਕਰਦਾ ਹੈ, ਇਹਦੇ ਵਿੱਚੋਂ ਇਹ ਰੁਝਾਨ ਘੱਟ ਵੀ ਲੱਗਦਾ ਹੈ ਕਿ ਜਥੇਬੰਦ ਹੋਣਗੇ, ਪਰ ਹੋਣੇ ਚਾਹੀਦੇ ਨੇ। ਔਰ ਉਸ ਦਾ ਜਿਹੜਾ ਇੱਕੋ ਹੀ ਹੱਲ ਹੈ ਕਿ ਮੈਚਿਓਰਿਟੀ ਆਵੇ। ਤੁਸੀਂ ਯਤਨ ਕਰੋਗੇ ਉਹਦੇ ਲਈ? ਉਹਦੇ ਲਈ ਅਸੀਂ ਪਿਛਲੇ 10-12 ਸਾਲ ਤੋਂ ਜਦੋਂ ਤੋਂ ਸਿੱਖ ਯੂਥ ਆਫ ਪੰਜਾਬ ਹੋਣ ਦੇ ਵਿੱਚ ਆਈ ਹੈ, ਸਾਡੇ ਲਗਾਤਾਰ ਯਤਨ ਜਿਹੜੇ ਨੇ ਇਹ ਜਾਰੀ ਨੇ। ਬਹੁਤ ਸਾਰੇ ਥਾਵਾਂ ਦੇ ਉੱਤੇ ਯੂਨਿਟਸ ਵੀ ਨੇ। ਨੌਜਵਾਨ ਜਿਹੜੇ ਨੇ ਉਹ ਪਹਿਲਾਂ, ਅਸੀਂ ਵੀ ਉਸੇ ਵਿੱਚ ਹੀ ਆਉਂਦੇ ਹਾਂ ਕਿ ਜਿਹੜੇ ਪਹਿਲਾਂ ਬੇਸਮਝ ਸੀ ਤੇ ਜਿਹੜਾ ਹੁਣ ਜਦੋਂ ਜਥੇਬੰਦ ਹੋਇਆ ਤਾਂ ਬਹੁਤ ਸਾਰੀ ਸਮਝ ਆਉਂਦੀ ਹੈ। ਔਰ ਜਥੇਬੰਦ ਹੋਣਾ ਮਾੜੀ ਗੱਲ ਨਹੀਂ ਗੀ। ਜਦੋਂ ਜਥੇਬੰਦ ਨਹੀਂ ਸੀ ਹੋਏ ਤਾਂ ਸਾਡਾ, ਮੈਂ ਆਪਣਾ ਪਰਸਨਲੀ ਦੱਸਦਾ ਕਿ ਸਾਡਾ ਵੀ ਇਹ ਸੀ ਕਿ ਸਾਨੂੰ ਲੱਗਦਾ ਸੀ ਕਿ ਜਥੇਬੰਦ ਹੋਣਾ ਇੱਕ ਗਲਤ ਗੱਲ ਹੈ। ਪਰ ਜਥੇਬੰਦ ਹੋਣ ਦੀ ਤਾਕਤ ਜਿਹੜੀ ਆ ਉਹ ਜਥੇਬੰਦ ਹੋ ਕੇ ਪਤਾ ਲੱਗਦੀ।
ਕੱਲੇ ਕੱਲੇ ਬੰਦੇ ਨੂੰ ਮਹਿਸੂਸ ਤੇ ਕਰ ਸਕਦਾ, ਉਹ ਆਪਣੇ ਤੌਰ ਤੇ ਆਪਣੇ ਆਪ ਨੂੰ ਡਿਫੈਂਡ ਕਰਨ ਲਈ ਕਹਿ ਤਾਂ ਸਕਦਾ ਕਿ ਮੈਂ ਆਜ਼ਾਦ ਹਾਂ, ਮੈਂ ਸਾਰੇ ਪਾਸੇ ਜਾਣਾ, ਪਰ ਅਸਲ ਦੇ ਵਿੱਚ ਜਿਹੜਾ ਜਥੇਬੰਦ ਨਹੀਂ ਆਉਂਦਾ, ਸੱਚਾਈ ਹੈ ਕਿ ਉਹ ਕਿਸੇ ਪਾਸੇ ਵੀ ਨਹੀਂ ਜਾਂਦਾ। ਜਥੇਬੰਦ ਹੋਣਾ ਬਹੁਤ ਜ਼ਰੂਰੀ ਆ, ਔਰ ਤੁਸੀਂ ਜਥੇਬੰਦ ਹੋ ਕੇ ਵੀ ਤੁਸੀਂ ਆਜ਼ਾਦ ਵਿਚਰ ਸਕਦੇ ਹੋ। ਇਹ ਨਹੀਂ ਹੈ ਵੀ ਤੁਸੀਂ ਵੱਜ ਜਾਂਦੇ ਹੋ, ਤੁਸੀਂ ਆਪਣੀ ਸੋਚ ਨੂੰ ਸਗੋਂ ਜ਼ਿਆਦਾ ਲੋਕਾਂ ਤੱਕ ਲੈ ਕੇ ਜਾ ਸਕਦੇ ਹੋ। ਸੋ ਜਥੇਬੰਦ ਹੋਣਾ ਜ਼ਰੂਰੀ ਹੈ। ਜਿਹੜੇ ਲੋਕ ਅਜੇ ਵੀ ਇਹ ਵਹਿਮ ਦੇ ਵਿੱਚ ਨੇ ਕਿ ਬਿਨਾਂ ਜਥੇਬੰਦ ਹੋਏ ਅਸੀਂ ਪੰਜਾਬ ਦੀ ਆਜ਼ਾਦੀ ਦੀ ਜਾਂ ਪੰਜਾਬ ਦੇ ਪ੍ਰਭੂ ਸੱਤਾ ਦੀ ਲੜਾਈ ਲੜ ਲਾਂਗੇ, ਉਹਨਾਂ ਦਾ ਵਹਿਮ ਹੈ। ਉਹਨਾਂ ਨੂੰ ਚਾਹੇ ਉਹ ਕਿਸੇ ਧਿਰ ਨਾਲ ਵੀ ਜੁੜਨ, ਚਾਹੇ ਉਹ ਆਪੋ ਆਪਣੀ ਸੋਚ ਵਾਲੇ ਲੋਕਾਂ ਨੇ ਜਥੇਬੰਦ ਕਰਨ, ਪਰ ਜੇ ਤੁਹਾਡੀ ਸੋਚ ਵੱਖਰੀ ਵੀ ਆ ਤਾਂ ਵੀ ਤੁਸੀਂ ਇੱਕ ਕੋਲੈਬੋਰੇਸ਼ਨ ਦੇ ਵਿੱਚ ਚਲੋ, ਇੱਕ ਦੂਸਰੇ ਦੇ ਉੱਤੇ ਦੂਸ਼ਣਬਾਜ਼ੀ ਕਰਕੇ ਜਾਂ ਇੱਕ ਦੂਸਰੇ ਨੂੰ ਭੰਡ ਕੇ ਜਿਹੜਾ ਪੰਜਾਬ ਦਾ ਭਲਾ ਨਹੀਂ ਹੋਣ ਲੱਗਾ। ਬਹੁਤ ਧੰਨਵਾਦ ਤੁਹਾਡਾ। ਤੁਸੀਂ ਸਾਰੀ ਜਿਹੜਾ ਵਿਵਾਦ ਸੀ ਜਾਂ ਜੋ ਹਾਲਾਤ ਨੇ ਭਾਵੇਂ ਨੌਜਵਾਨੀ ਦੇ ਜਾਂ ਸੰਘਰਸ਼ ਦੇ, ਉਹਦੇ ਬਾਰੇ ਆਪਣੇ ਵਿਚਾਰ ਸਾਡੇ ਨਾਲ ਸਾਂਝੇ ਕੀਤੇ। ਸਾਡੇ ਨਾਲ ਇਸ ਗੱਲਬਾਤ ਵਿੱਚ ਸ਼ਾਮਲ ਹੋਣ ਲਈ ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ।